ਸੱਜਣੋ ਤੇ ਮਿੱਤਰੋ अस्सलाम वालेकुम। ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਇੱਕ ਨਵੇਂ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਦੁਨੀਆ ਤਾਰ ਚੜਾਓ ਦਾ ਨਾਂ ਹੈ। ਉਹ ਲੋਕ ਜਿਹੜੇ ਮੁਸ਼ਕਲਾਤ ਦਾ ਮਰਦਾਨਾਵਾਰ ਮੁਕਾਬਲਾ ਕਰਦੇ ਨੇ, ਉਹ ਦੁਨੀਆ ਵਿੱਚ ਇੱਕ ਨਵੀਂ ਤਾਰੀਖ ਰਕਮ ਕਰਦੇ ਨੇ। ਸਾਡੇ ਨਾਲ ਅੱਜ ਇੱਕ ਐਸੀ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੇ ਲਾਹੌਰ ਦੀ ਗਲੀਆਂ ਤੋਂ ਪੈਰਿਸ ਦੇ ਫੈਸ਼ਨ ਐਵਨਿਊ ਤੱਕ ਦਾ ਸਫ਼ਰ ਮੁਸ਼ਕਲਾਤ ਦੇ ਨਾਲ ਲੜਦੇ ਹੋਏ ਤੈਅ ਕੀਤਾ ਔਰ ਅੱਜ ਉਹ ਦੁਨੀਆ ਵਿੱਚ ਫੈਸ਼ਨ ਟਾਈਕੌਨ ਦੇ ਤੌਰ ਤੇ ਜਾਣੇ ਜਾਂਦੇ ਨੇ। ਫੈਸ਼ਨ ਔਰ ਇਨਸਾਨੀਅਤ ਵਾਸਤੇ ਖਿਦਮਾਤ ਦੇ ਪੇਸ਼ ਨਜ਼ਰ ਹਕੂਮਤ ਪਾਕਿਸਤਾਨ ਵੱਲੋਂ ਉਹਨਾਂ ਨੂੰ ਹਲਾਲੇ ਇਮਤਿਆਜ਼ ਤੇ 17 ਇਮਤਿਆਜ਼ ਜੈਸੇ ਵੱਡੇ ਸਿਵਲ ਇਜਾਜ਼ਾਤ ਨਾਲ ਨਵਾਜ਼ਿਆ ਗਿਆ ਔਰ ਇਹਦੇ ਨਾਲ ਨਾਲ ਆਲਮੀ ਸਤ੍ਹਾ ਤੇ ਵੀ ਉਹਨਾਂ ਨੂੰ ਬੇਸ਼ੁਮਾਰ ਇਜਾਜ਼ਾਤ ਮਿਲ ਚੁੱਕੇ ਨੇ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਮਾਰੂਫ ਫੈਸ਼ਨ ਡਿਜ਼ਾਈਨਰ ਮਹਿਮੂਦ ਭੱਟੀ ਹੋਰਾਂ ਦੇ ਨਾਲ। ਮਹਿਮੂਦ ਭੱਟੀ ਨੇ ਸਾਨੂੰ ਜੀ ਆਇਆਂ ਨੂੰ ਆਖਿਆ। ਮਹਿਮੂਦ ਭੱਟੀ ਸਾਹਿਬ, अस्सलाम वालेकुम। वालेकुम सलाम जनाब, ਤੁਹਾਨੂੰ ਪ੍ਰਾਹੁਣੇ 'ਚ ਖੁਸ਼ ਆਮਦੀਦ ਕਹਿੰਦੇ ਆ। ਹਾਂ, ਮੈਂ ਵੀ ਤੁਹਾਨੂੰ ਆਮਦੇਦ ਕਹਿ ਰਿਹਾ, ਤੁਸੀਂ ਇੰਟਰਵਿਊ ਕਰਨ ਲਈ ਆਏ ਹੋ, ਇੰਨੀ ਤਕਲੀਫ ਕਰਕੇ ਮੇਰੇ ਲਈ। ਨਹੀਂ ਤਾਬੇਦਾਰ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਵਕਤ ਦਿੱਤਾ ਸਾਨੂੰ। ਤੁਹਾਡਾ ਪਾਕਿਸਤਾਨ 'ਚ ਕਿਆਮ ਬੜਾ ਮੁਖਤਸਰ ਹੁੰਦਾ ਹੈ। ਬਿਲਕੁਲ। ਅਸੀਂ ਸਾਡੇ ਜਿਹੜੇ ਦੋਸਤ ਮੁਲਕ ਤੋਂ ਬਾਹਰ ਰਹਿੰਦੇ ਨੇ ਨਾ, ਜਾਂ ਪਾਕਿਸਤਾਨ 'ਚ ਵੀ ਰਹਿੰਦੇ ਆਏ ਆ, ਉਹਨਾਂ ਦੀ ਟਰੈਵਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਨਾ, ਤੇ ਅਸੀਂ ਉਹਨਾਂ ਨੂੰ ਅਕਸਰ ਆਮ ਤੌਰ ਤੇ ਕਹਿੰਦੇ ਆ ਕਿ ਤੁਸੀਂ ਪਾਕਿਸਤਾਨ ਦੇ ਦੌਰੇ ਤੇ ਆਏ ਹੋ ਤੇ ਤੁਹਾਡੇ ਨਾਲ ਮੁਲਾਕਾਤ ਹੋ ਗਈ ਇਸ ਬਹਾਨੇ। ਬਿਲਕੁਲ, ਬਹੁਤ ਘੱਟ ਮੈਂ ਆਉਂਦਾ ਵਾ, ਤੁਹਾਨੂੰ ਪਤਾ ਹੈ ਨਾ, ਲਾਈਫ ਤੇ ਇੰਨੀ ਬਿਜ਼ੀ ਹੋ ਗਈ ਹੋਈ। ਬਿਲਕੁਲ ਸਹੀ, ਬਿਲਕੁਲ। ਤੇ ਇਸ ਕਰਕੇ ਫਿਰ ਕਦੋਂ ਆਉਂਦਾ ਤਾਂ ਇੱਕ ਇੱਕ ਸਕਿੰਟ ਮੇਰੇ ਲਈ ਬਿਜ਼ੀ ਹੁੰਦਾ। ਭੱਟੀ ਸਾਹਿਬ, ਲਾਹੌਰ ਦੇ ਬਸਤਾਮੀ ਰੋਡ ਤੋਂ ਸ਼ੁਰੂ ਹੋਣ ਵਾਲਾ ਸਫ਼ਰ ਪੈਰਿਸ ਤੇ ਜਾ ਕੇ ਮੁੱਕ ਗਿਆ। ਹਾਂਜੀ। ਤੇ ਇਹ ਸਫ਼ਰ ਦੀ ਬਾਰੇ 'ਚ ਤੇ ਕੁਝ ਦੱਸੋ ਸਾਡੇ ਵੇਖਣ ਵਾਲਿਆਂ ਨੂੰ। ਨਹੀਂ, ਪੈਰਿਸ ਨਹੀਂ ਮੁੱਕਿਆ, ਫਿਰ ਪੂਰੀ ਦੁਨੀਆ 'ਚ ਸਫ਼ਰ ਚਲੇ ਗਿਆ, ਕਿਉਂਕਿ ਪੂਰੀ ਦੁਨੀਆ ਨਾਲ ਕੰਮ ਸ਼ੁਰੂ ਹੋ ਗਿਆ ਸੀ। ਲਾਹੌਰ ਬਸਤਾਮੀ ਰੋਡ ਦਾ ਸਭ ਨੂੰ ਪਤਾ ਹੈ, ਮੈਂ ਉੱਥੋਂ ਪੈਦਾ ਹੋਇਆ ਵਾਂ। ਅੱਛਾ, ਜੰਪਲ ਉੱਥੇ ਦੀ? ਜੰਪਲ ਉੱਥੇ ਹੀ ਗਈ ਸੀ, ਮੇਰੀ ਮਦਰ ਉੱਥੇ ਹੁੰਦੀ ਸੀ, ਸਾਡਾ ਇੱਕ ਕਾਫ ਦਾ ਘਰ ਸੀ, ਸਾਰੀ ਦੁਨੀਆ ਨੂੰ ਪਤਾ ਹੈ। ਬਸ ਫਿਰ ਪੜ੍ਹਨਾ ਵੀ ਸੀ, ਕੰਮ ਵੀ ਕਰਨਾ ਹੁੰਦਾ ਸੀ। ਲਾਈਫ ਆਪਣੀ 00 ਤੋਂ ਸ਼ੁਰੂ ਕੀਤੀ ਹੋਈ ਸੀ। ਮੇਰੀ ਅੰਮੀ ਕਿਹੜੀ ਸੀ, ਉਹ ਮੇਡ ਹੁੰਦੀ ਸੀ। ਅੱਛਾ। ਹਾਂ, ਸਫਾਈਆਂ ਕਰਦੀ ਹੁੰਦੀ ਸੀ। ਅਤੇ ਉਹ ਇਸ ਤਰ੍ਹਾਂ ਹੀ ਫਿਰ ਉਹ ਸਾਰਾ, ਮੈਂ ਵੀ ਇੱਥੇ ਕਦੋਂ ਪੜ੍ਹਦਾ ਵਈ ਹੁੰਦਾ ਸੀ ਅਤੇ ਉਦੋਂ ਅਨਾਰਕਲੀ ਕੰਮ ਕਰਨਾ, ਉੱਥੇ ਪੈਕਟ ਚੁੱਕਣਾ, ਉੱਥੇ ਕਰਨਾ, ਦਾਤਾ ਸਾਹਿਬ ਲੰਗਰ ਖਾਣ ਲਈ ਜਾਂਦੇ ਹੁੰਦੇ ਸੀ। ਹਾਂ, ਅਤੇ ਫਿਰ ਪੈਰਿਸ ਜਾ ਕੇ ਵੀ ਅੰਡਰਗਰਾਊਂਡ ਮੈਟਰੋ ਦੇ ਵਿੱਚ ਮੈਂ 2 ਮਹੀਨੇ ਰਿਹਾ, ਅਤੇ ਗਾਰਬੇਜ ਲੱਭਦਾ ਸੀ, ਕੋਈ ਮਿਲ ਜਾਵੇ ਖਾਣ ਵਾਸਤੇ। ਘਰ ਨਹੀਂ ਹੁੰਦਾ ਸੀ, ਜ਼ੁਬਾਨ ਨਹੀਂ ਆਉਂਦੀ ਸੀ, ਕੋਈ ਅੱਗੇ ਪਿੱਛੇ ਨਹੀਂ। 17 ਸਾਲ ਦੀ ਉਮਰ ਦੇ ਵਿੱਚ ਬੰਦਾ ਰੋ ਵੀ ਸਕਦਾ ਹੈ ਨਾ। ਅਤੇ ਲੇਕਿਨ ਉੱਥੇ ਫਿਰ ਜਾ ਕੇ ਨਾ ਫਿਰ ਲਾਈਫ ਇਸ ਤਰ੍ਹਾਂ ਦੀ ਬਣ ਜਾਂਦੀ, ਉਹ ਬੰਦਾ ਨਾ ਇੱਧਰ ਦਾ ਹੁੰਦਾ ਨਾ ਇੱਧਰ ਦਾ ਹੁੰਦਾ। ਅਗਰ ਵਾਪਸ ਆਓਗੇ ਤਾਂ ਉਹ ਮਾਂ ਨੇ ਵੀ ਕੰਨਾਂ ਕੋਲ ਪੈਸੇ ਲੈ ਕੇ ਗਏ ਸੀ, ਟਿਕਟ ਲੈ ਕੇ ਵੀ, ਉਹਨਾਂ ਨੇ ਕਹਿਣਾ ਨਿਕੰਮਾ ਹੈਗਾ। ਇੱਥੇ ਵੀ ਨਿਕੰਮਾ ਸੀ, ਉੱਥੇ ਵੀ ਜਾ ਕੇ ਨਿਕੰਮਾ ਹੋ ਗਿਆ। ਇੱਥੇ ਤੁਹਾਨੂੰ ਪਤਾ ਨੌਕਰੀ ਨਹੀਂ ਮਿਲ ਸਕਦੀ ਸੀ। ਇੱਥੇ ਤੁਸੀਂ BA ਵੀ ਕੀਤਾ ਸੀ, ਲੇਕਿਨ ਨੌਕਰੀ ਵਾਸਤੇ ਵੀ ਤੁਹਾਨੂੰ ਉੱਪਰੋਂ ਫੋਨ ਕਰਵਾਉਣਾ ਪੈਂਦਾ, ਅਤੇ ਮੈਂ ਉੱਪਰੋਂ ਫੋਨ ਨਹੀਂ ਕਰਵਾ ਸਕਦਾ ਸੀ। ਬਹਰਹਾਲ ਉੱਥੇ ਸਾਰੀ ਲਾਈਫ ਐਸਾ ਆਪਣੀ ਸ਼ੁਰੂ ਕੀਤੀ ਮੈਂ। ਪਾਕਿਸਤਾਨ ਦੇ ਵਿੱਚ, ਲਾਹੌਰ ਦੇ ਵਿੱਚ ਤੁਸੀਂ ਜੰਮੇ ਪਲੇ, ਤੇ ਇੱਥੇ ਬੜੀ ਗੁਰਬਤ 'ਚ ਜ਼ਿੰਦਗੀ ਗੁਜ਼ਾਰੀ ਤੁਸੀਂ ਇੱਥੇ, ਔਰ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਕੋਲ ਪੜ੍ਹਾਈ ਵਾਸਤੇ ਵੀ ਪੈਸੇ ਨਹੀਂ ਹੁੰਦੇ ਸੀ। ਤੇ ਫਿਰ ਉਹ ਜਿਹੜਾ BA ਤੱਕ ਵੀ ਪੜ੍ਹੇ, ਕਿਸ ਤਰ੍ਹਾਂ, ਮਤਲਬ ਇਸ ਤਰ੍ਹਾਂ? ਮੈਂ ਕੰਮ ਕਰਦਾ ਸੀ ਨਾ, ਕੰਮ ਕਰਦਾ ਸੀ। ਛੋਟੀ ਉਮਰ 'ਚ ਸ਼ੁਰੂ ਕਰਤਾ ਸੀ? 10 ਸਾਲ ਤੋਂ ਸ਼ੁਰੂ ਕਰ ਦਿੱਤਾ ਸੀ। ਓਹੋ, ਅੱਛਾ। ਹਾਂ, ਕਿਉਂਕਿ ਅਸੀਂ ਫੈਮਿਲੀ ਬੜੀ ਗਰੀਬ ਹੁੰਦੀ ਸੀ। ਅੱਛਾ, ਤੇ 10 ਸਾਲ ਦੀ ਉਮਰ 'ਚ ਕਿੱਥੇ ਪਹਿਲੀ ਨੌਕਰੀ ਕੀਤੀ? ਸਾਡੇ ਮਹੱਲੇ ਦੇ ਵਿੱਚ ਹੀ ਇੱਕ ਦੁਕਾਨਾਂ ਹੈਗੀਆਂ ਸੀ, ਉੱਥੇ ਮੈਂ ਜਾਂਦਾ ਹੁੰਦਾ ਸੀ, ਭਾਜੀ ਕੰਮ ਕਰਵਾਉਣਾ, ਅਤੇ ਉਹ ਮਾਸੂਮ ਦੀ ਸ਼ਕਲ ਦੇਖ ਕੇ ਉਹ ਕਹਿੰਦੇ ਸੀ ਪੈਕਟ ਚੁੱਕ ਕੇ ਇੱਥੇ ਰੱਖ ਦਈ, ਇੱਥੋਂ ਚੁੱਕ ਕੇ ਇੱਥੇ ਰੱਖ ਦਈ, ਉਹ ਨਿਆਣੇ ਦੇਣੇ, ਘਰ ਲੈ ਕੇ ਆਉਣਾ। ਅੱਛਾ। ਅਤੇ ਉਹ ਲਾਈਫ, ਮੇਰਾ ਖਿਆਲ ਹੈ ਲਾਈਫ ਨਾ, ਹਰ ਇਨਸਾਨ ਨੂੰ ਅਗਰ ਸੈਲਫ ਮੇਡ ਬਣਨਾ ਨਾ, ਤਾਂ ਲਾਈਫ ਤੁਹਾਨੂੰ ਇੰਝ ਹੀ ਸ਼ੁਰੂ ਕਰਨੀ ਚਾਹੀਦੀ ਹੈ। ਤੁਹਾਨੂੰ ਇੱਕ ਇੱਕ ਆਨੇ, ਇੱਕ ਇੱਕ ਰੁਪਏ ਦੀ ਕਦਰ ਹੋਣੀ ਚਾਹੀਦੀ ਹੈ, ਕਿਉਂਕਿ ਇਹ ਛੱਤਾਂ ਤੋਂ ਨਹੀਂ ਗਿਰਦੇ। ਪੈਸੇ ਕਮਾਉਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਜਦੋਂ ਇਹ ਪੈਸੇ ਤੁਸੀਂ ਕਮਾਉਣੇ ਸ਼ੁਰੂ ਕੀਤੇ ਤੇ ਪਹਿਲੀ ਦਫਾ ਲਿਆ ਕੇ ਅੰਮੀ ਨੂੰ ਦਿੱਤੇ, ਹਾਂਜੀ, ਤੇ ਉਹ ਕੀ ਜਜ਼ਬਾਤ ਸਨ ਉਸ ਵੇਲੇ? ਬਹੁਤ ਜ਼ਿਆਦਾ ਸੀ। ਉਸ ਤੋਂ ਪੈਸੇ ਭੇਜੇ ਸੀ ਘਰੋਂ, ਕਿਉਂਕਿ ਅਸੀਂ ਕੰਨੇ ਓਵਰਸੀਜ਼ ਪਾਕਿਸਤਾਨ ਨਹੀਂ ਹੈ ਨਾ, ਸਾਡਾ ਹੁੰਦਾ ਯਾਰ ਆਪਣੀ ਮਾਂ ਨੂੰ ਪੈਸੇ ਭੇਜੀਏ, ਆਪਣੀ ਫੈਮਿਲੀ ਨੂੰ ਪੈਸੇ ਭੇਜੀਏ, ਸਾਰਾ ਕੁਛ ਕਰੀਏ। तो फिर आस्ता आस्ता असी फैमिली ने माँ ਨੂੰ पैसे भेजना, फिर आस्ता आस्ता एक घर ले लिया, फिर 2 घर ले ले, फिर इत्थे इन्वेस्टमेंट शुरू कर दित्तियां पाकिस्तान दे विच, क्योंकि साडा मुल्क के एंड सी वापस पाकिस्तान ही आना है, ठीक है ना। हर ओवरसी पाकिस्तानी यही सोचता है
ਜੋ ਮੈਂ ਸੋਚਦਾ ਉਹ ਇਹੀ ਸੋਚਦੇ ਹਨ। ਤੇ ਉੱਥੇ ਫਰਾਂਸ ਜਾ ਕੇ ਤੇ ਫਿਰ ਤੁਹਾਨੂੰ ਨਾ ਉੱਥੇ ਦੀ ਜ਼ੁਬਾਨ ਆਉਂਦੀ ਸੀ, ਨਾ। ਨਾ ਤੁਹਾਡੇ ਕੋਲ ਕੋਈ ਪੈਸੇ ਸਨ। ਉਹ ਜਿਹੜੇ ਪੈਸੇ ਤੁਹਾਡੇ ਕੋਲ ਥੋੜੇ ਬਹੁਤੇ ਹੈ ਸਨ, ਪਤਾ ਲੱਗਾ ਕਿ ਉਹ ਵੀ ਉਹ ਕਰਾਚੀ ਪੁਲਿਸ 에ਅਰਪੋਰਟ ਨੇ ਲੈ ਲਏ ਸੀ। ਤੇ ਤੁਹਾਡੇ ਕੋਲੋਂ $200 $200 ਖੋਹ ਲਿਆ, ਚੋਰੀ ਕਰ ਲਿਆ। ਹਾਂਜੀ। ਤੇ ਤੁਸੀਂ ਖਾਲੀ ਹੱਥ ਉੱਥੇ ਚਲੇ ਗਏ। ਉੱਥੇ ਚਲੇ ਗਏ। ਮੇਰਾ ਇੱਕ ਦੋਸਤ ਹੈਗਾ ਸੀ ਪੈਰਿਸ, ਉਹਦੇ ਕੋਲ ਮੈਂ ਗਿਆ ਸੀ। ਉਹ MBA ਕਰਨ ਗਿਆ ਹੋਇਆ ਸੀ ਤੇ ਮੇਰਾ ਇਰਾਦਾ ਸੀ MBA ਕਰਨ ਦਾ, ਲੇਕਿਨ ਉੱਥੇ ਯੂਨੀਵਰਸਿਟੀ ਬੜੀਆਂ ਮਹਿੰਗੀਆਂ ਨੇ ਤੇ ਉੱਥੇ ਮੈਂ ਰਹਿ ਵੀ ਨਹੀਂ ਸਕਦਾ ਸੀ। ਇੱਕ ਦਿਨ ਰਾਤ ਸੁੱਤਾ ਸੀ, ਉਹ ਫਿਰ ਉਹ ਸਾਨੂੰ ਹੋਸਟਲ ਚੋਂ ਕੱਢ ਦਿੱਤਾ ਸੀ। ਅੱਛਾ। ਫਿਰ ਮੈਟਰੋ 'ਚ ਸੋਈਦਾ ਸੀ। ਫਿਰ 2 ਮਹੀਨੇ ਬਾਅਦ ਇੱਕ ਪਾਕਿਸਤਾਨੀ ਮਿਲਿਆ, ਉਹ ਫਿਰ ਮੈਨੂੰ ਲੈ ਗਿਆ। ਉਹ ਕਿਤੇ ਫੈਸ਼ਨ ਦਾ ਏਰੀਆ ਸੀ, ਦੁਨੀਆ ਦਾ ਸਭ ਤੋਂ ਵੱਡਾ ਏਰੀਆ ਉਸ ਬੰਦੇ ਨਾਲ ਮੁਲਾਕਾਤ ਕਿੱਥੇ ਹੋਈ ਹੈ ਜਿਹੜਾ ਉੱਥੇ ਪੈਰਿਸ ਸੀ। ਬਾਈ ਚਾਂਸ ਮੈਟਰੋ 'ਚ ਮੁਲਾਕਾਤ ਹੋਈ। ਅੱਛਾ, ਮੈਟਰੋ 'ਚ ਮੁਲਾਕਾਤ ਹੋਈ। ਤੇ ਉੱਥੋਂ ਫਿਰ ਉਹ ਮੈਨੂੰ ਲੈ ਗਿਆ ਤੇ ਮੈਂ ਵੀ ਉੱਥੇ ਜਾ ਕੇ ਸਫਾਈ ਦਾ ਕੰਮ ਸ਼ੁਰੂ ਕੀਤਾ ਸੀ। ਅੱਛਾ। ਤੇ ਸਫਾਈ ਦਾ ਕੰਮ ਕਰਨਾ, ਫਿਰ ਰਾਤ ਨੂੰ ਕਿਤੇ ਹੋਰ ਜਾਣਾ ਸਫਾਈ ਦਾ ਕੰਮ ਕਰਨ ਵਾਸਤੇ। ਉਹ ਮੈਂ ਦੇਖਦਾ ਹੁੰਦਾ ਸੀ ਉਹ ਲੜਕੀਆਂ ਡਿਜ਼ਾਈਨ ਕਿਸ ਤਰ੍ਹਾਂ ਬਣਾ ਰਹੀਆਂ ਨੇ, ਕਿਸ ਤਰ੍ਹਾਂ ਚੱਕਰ ਹੋ ਰਹੇ ਨੇ। ਉੱਥੋਂ ਫਿਰ ਮੈਂ ਪੈਕੇਟ ਚੁੱਕਣ ਦਾ ਮੈਨੂੰ ਮਿਲ ਗਿਆ ਸਫਾਈ ਤੋਂ ਲੈ ਉੱਪਰ ਤਰੱਕੀ ਹੋ ਗਈ। ਫਿਰ ਤਰੱਕੀ ਹੁੰਦਿਆਂ ਫਿਰ ਉਹ ਮੈਨੂੰ ਸੇਲਮੈਨ ਬਣਾ ਦਿੱਤਾ। ਤਾਂ ਮੈਂ ਜਾਂਦਾ ਹੁੰਦਾ ਸੀ, ਉੱਥੇ ਸਾਰੀਆਂ ਲੜਕੀਆਂ ਮੈਨੂੰ ਬੜਾ ਪਸੰਦ ਕਰਦੀਆਂ ਸੀ। ਮੈਂ ਜਾਣਾ, ਉਹਨਾਂ ਨੇ ਫਟਾਫਟ ਮੈਨੂੰ ਆਰਡਰ ਦੇਣੇ। ਮੇਰਾ ਮਾਲਕ ਕਹਿੰਦਾ ਹੁਣ ਤੋਂ ਅੱਜ ਤੋਂ ਬਾਅਦ ਨਾ ਸਫਾਈ ਕਰਨੀ ਹੈ ਨਾ ਪੈਕੇਟ ਚੁੱਕਣੇ ਨੇ, ਜਾਂ ਆਰਡਰ ਲੈ ਕੇ ਆਇਆ ਕਰ। ਸਹੀ। ਤੇ ਉਹ ਫਿਰ ਮੈਂ ਕੰਮ ਸ਼ੁਰੂ ਕੀਤਾ। ਫਿਰ 2 ਸਾਲ ਬਾਅਦ ਫਿਰ ਮੈਂ ਆਪਣਾ ਆਫਿਸ ਖੋਲ੍ਹ ਲਿਆ ਸੀ। ਅੱਛਾ। ਹਾਂਜੀ। ਤੇ 2 ਸਾਲ ਦੇ ਅੰਦਰ ਅੰਦਰ ਤੁਸੀਂ ਆਪਣਾ ਦਫ਼ਤਰ ਆਪਣਾ ਅਲੱਗ ਬਣਾ ਲਿਆ? ਲਹਿਦਾ ਬਣਾ ਲਿਆ। ਉਹ ਮੈਨੂੰ ਕੋ ਲੋਕੀ ਉਹ ਸਭ ਤੋਂ ਜ਼ਿਆਦਾ ਨਾ ਲਾਈਫ 'ਚ ਹੁੰਦਾ ਬਿਜ਼ਨਸ ਤੁਸੀਂ ਕਰਨਾ ਨਾ, ਤੁਹਾਡੀ ਜ਼ੁਬਾਨ ਪੱਕੀ ਹੋਣੀ ਚਾਹੀਦੀ ਹੈ। ਜ਼ੁਬਾਨ ਦੇ ਨਾਲ ਇਹ TV ਅਖਬਾਰਾਂ ਦੇ ਵਿੱਚ ਹੋਰ ਚੱਕਰ ਹੈਗਾ, ਕਿਹੜੀ ਜ਼ੁਬਾਨ ਹੈ ਨਾ ਲੋਕੀ ਤੁਹਾਡੇ ਬਾਰੇ 'ਚ ਅੱਛਾ ਬੋਲਦੇ ਨੇ। ਉੱਥੋਂ ਫਿਰ ਮੈਂ ਆਧਾਰ ਲੈ ਕੇ ਆਉਣਾ। ਉਹਨਾਂ ਨੇ ਕਹਿਣਾ ਕਦੋਂ ਪੈਸੇ ਦੇਂਗਾ? ਮੈਂ ਕਿਹਾ 15 ਦਿਨ ਬਾਅਦ। ਉਹ ਮੈਂ 10 ਦਿਨ ਬਾਅਦ ਜਾ ਕੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ। ਉਹ ਤਾਂ ਫਿਰ 1 ਰੂਲਾ, 2 ਰੂਲੇ, 3 ਰੂਲੇ, ਫਿਰ ਮਾਸ਼ਾਅੱਲਾ 86 'ਚ ਮੈਂ ਮਹਿਮੂਦ ਭੱਟੀ ਬਣਨਾ ਸ਼ੁਰੂ ਹੋ ਗਿਆ। ਮੇਰਾ ਨਾਮ ਵੀ ਭੱਟੀ ਪੈਰਿਸ ਹੈਗਾ ਸੀ ਮੇਰੀ ਕੰਪਨੀ ਦਾ। ਅੱਛਾ, ਮਾਸ਼ਾਅੱਲਾ। ਤੇ ਉਹ ਲੇਬਰ ਵੀ ਭੱਟੀ ਪੈਰਿਸ ਹੀ ਲਿਖਿਆ ਜਾਂਦਾ ਸੀ। ਅੱਛਾ। ਤੇ ਉੱਥੋਂ ਮੈਂ ਕੋਈ ਮੇਰੇ ਖਿਆਲ 29 ਕੰਟਰੀ ਦੇ ਵਿੱਚ ਮੈਂ ਚਲੇ ਗਿਆ। 87 ਦੇ ਵਿੱਚ ਮੈਂ 80 ਮੁਲਕਾਂ 'ਚ ਚਲੇ ਗਿਆ। ਮੇਰੀ 200 ਮਿਲੀਅਨ ਟਰਨਓਵਰ ਸ਼ੁਰੂ ਹੋ ਗਈ। ਲੇਕਿਨ ਇਹ ਚੀਜ਼ਾਂ ਆਵੇਂ ਨਹੀਂ ਹੁੰਦੀਆਂ। ਸਵੇਰ 5 ਵਜੇ ਉੱਠ ਕੇ 6 ਵਜੇ ਮੈਂ ਆਪਣੇ ਦਫ਼ਤਰ ਜਾਂਦਾ ਸੀ ਹਮੇਸ਼ਾ। ਅੱਛਾ। ਹਾਂ, ਬਿਜ਼ਨਸ ਦੇ ਉੱਥੇ ਕਿਹੜਾ ਕਾਰੋਬਾਰ ਕਰੀਦੇ ਨੇ ਨਾ, ਦਫ਼ਤਰ ਦੇ ਵਿੱਚ ਕੋਈ ਯਾਰ ਦੋਸਤ ਨਹੀਂ ਆਉਂਦਾ, ਚਾਹ ਲੈ ਆਈ, ਕੇਕ ਲੈ ਆਈ ਤੇ ਇਹ ਕਰ ਲਈ। ਨਾ ਨਾ ਨਾ, ਐਡੀ ਵੱਡੀ ਤੁਸੀਂ ਮਾਰਕੀਟ 'ਚ ਬੈਠੇ। ਮੈਂ ਇਕੱਲਾ ਨਹੀਂ ਦੇ ਗਿਆ ਸੀ, ਉੱਥੇ 5000 ਡਿਜ਼ਾਈਨਰ ਬੈਠੇ ਨੇ। ਅੱਛਾ। ਹਾਂ, ਨਹੀਂ ਮੈਂ ਮਹਿਮੂਦ ਭੱਟੀ ਇਕੱਲਾ ਨਹੀਂ ਹੈਗਾ, ਉੱਥੇ 5000। ਉਹਦੇ ਵਿੱਚ ਤੁਹਾਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਡਿਜ਼ਾਈਨ ਐਸੇ ਬੰਨੇ ਉੱਥੇ ਹੈਗੇ ਨੇ, ਕਾਪੀ ਰਾਈਟਸ, ਇੱਕ ਦੂਸਰੇ ਨੂੰ ਕੋਈ ਕਾਪੀ ਨਹੀਂ ਕਰ ਸਕਦਾ। ਅੱਛਾ ਅੱਛਾ। ਤੇ ਉਹ ਕਾਪੀ ਰਾਈਟਸ ਦਾ ਚੱਕਰ ਹੈਗਾ। ਇਸ ਕਿਹੜੇ ਡਿਜ਼ਾਈਨ ਮੈਂ ਬਣਾਉਂਦਾ ਸੀ ਉਹਨੂੰ ਕੋਈ ਕਾਪੀ ਨਹੀਂ ਕਰ ਸਕਦਾ ਸੀ। ਬਿਲਕੁਲ ਸਹੀ। ਤੇ ਉੱਥੋਂ ਸਾਰੀ ਮੈਂ ਲਾਈਫ ਆਪਣੀ ਅੱਗੇ ਸ਼ੁਰੂ ਕੀਤੀ। ਤੇ ਤੁਸੀਂ ਕਾਪੀ ਰਾਈਟਸ ਦੀ ਗੱਲ ਕੀਤੀ। ਕਾਪੀ ਰਾਈਟਸ ਉੱਥੇ ਤੇ ਬੜਾ ਤੇ ਸਖਤੀ ਹੋਏਗੀ। ਲਾ ਹੈਗਾ। ਤੇ ਪਾਕਿਸਤਾਨ ਦੇ ਵਿੱਚ ਤੇ ਬੜਾ ਇੱਕ ਫਖਰ ਮਹਿਸੂਸ ਕੀਤਾ ਜਾਂਦਾ ਹੈ ਕਿਸੇ ਵੀ ਅੱਛੇ ਬ੍ਰਾਂਡ ਦਾ ਰੈਪਲੀਕਾ ਬਣਾਉਣਾ ਜਿਹੜਾ ਹੈ। ਇੱਥੇ ਤੇ ਰੂਟੀਨ ਦੀ ਗੱਲ ਹੈ। ਰੂਟੀਨ ਉਹ ਕਿਉਂਕਿ ਇੱਥੇ ਤੁਹਾਨੂੰ ਪਤਾ ਨਾ ਪਾਕਿਸਤਾਨ ਸਾਰਾ ਫੈਸ਼ਨ ਮੈਂ ਲੈ ਕੇ ਆਇਆ ਸੀ। ਅੱਛਾ। ਯੂਨੀਵਰਸਿਟੀ ਸਾਰੀ ਮੈਂ ਬਣਵਾ ਦਿੱਤੀ ਸਾਰਾ ਕੁਝ। ਫਿਰ ਮੈਨੂੰ ਸਟਾਰ ਇਮਤਿਆਜ਼ ਮਿਲਿਆ। ਹਾਂਜੀ ਹਾਂਜੀ। ਹੁਣ ਮੈਨੂੰ ਲਾਲ ਇਮਤਿਆਜ਼ ਵੀ ਮਿਲ ਗਿਆ। ਮਾਸ਼ਾਅੱਲਾ। ਦੁਨੀਆ ਦੇ ਵਿੱਚ ਮੈਨੂੰ 8 ਮਿਲ ਚੁੱਕੇ ਨੇ। ਤੇ ਉਹ ਕਾਪੀ ਰਾਈਟਸ ਇਸ ਕਰਕੇ ਇੰਪੋਰਟੈਂਟ ਹੈ। ਉਹ ਡਿਜ਼ਾਈਨਰ ਹੁੰਦਾ ਕਿਹੜਾ ਖੁਦ ਚੀਜ਼ਾਂ ਕਰੇ। ਇਹ ਘਰ ਸਾਰਾ 100% ਮੈਂ ਖੁਦ ਕੀਤਾ ਹੈ। ਅੱਛਾ, ਹੁਣ ਮਾਸ਼ਾਅੱਲਾ। ਮੇਰੀ ਵਾਈਫ ਆ ਗਈ ਹੈ ਤੇ ਇਹ ਮੈਨੂੰ ਕਹਿੰਦੀ ਨਹੀਂ ਇਹ ਕੱਲ੍ਹ ਅਸੀਂ ਇੰਝ ਕਰਨਾ ਤੇ ਅਸੀਂ ਇੰਝ ਕਰਨਾ। ਅਸੀਂ ਆਪਸ 'ਚ ਮਿਲ ਕੇ, ਕਿਉਂਕਿ ਅਸੀਂ ਇਕੱਠੇ ਰਹਿ ਰਹੇ ਹਾਂ। ਠੀਕ ਹੈ ਨਾ। ਤੇ ਉਹਦੇ ਵਿੱਚ ਹਰ ਦੀ ਇੱਕ ਐਡਵਾਈਸ ਅੱਛਾ ਮੈਚਿੰਗ ਹੋਣੀ ਚਾਹੀਦੀ। ਹੋ ਸਕਦਾ ਹੈ ਇਹ ਚੀਜ਼ ਦਾ ਮੈਨੂੰ ਨਾ ਪਤਾ ਨਾ ਹੋਵੇ। ਬਤਾਓ। ਹੁਣ ਡਿਜ਼ਾਈਨਰ ਕਹਿੰਦੇ ਨੇ ਕਿਹੜਾ ਬੰਦਾ ਖੁਦ ਸਭ ਚੀਜ਼ਾਂ ਕਰੇ। ਇਹ ਕੱਪੜਾ ਸਾਰਾ ਲੰਡੇ ਬਾਜ਼ਾਰ ਤੋਂ ਆਇਆ ਹੈ। ਅੱਛਾ। ਹਾਂਜੀ। ਇਹ ਫਰਨੀਚਰ ਸਾਰਾ ਪਾਕਿਸਤਾਨ ਦਾ ਬਣਿਆ ਹੈ। ਸਾਰਾ ਕੁਝ ਮੇਰੇ ਲਈ ਜ਼ਿੰਦਗੀ 'ਚ ਉਹ ਇੰਪੋਰਟੈਂਟ ਹੈਗਾ ਕਿਹੜਾ ਇਨਸਾਨ ਆਪਣਾ ਮਾਜ਼ੀ ਨਾ ਭੁੱਲੇ। ਠੀਕ ਹੈ ਨਾ। ਹੁਣ ਮੈਂ ਕਹਿ ਦਵਾਂ ਜੀ ਮੈਂ ਨਵਾਬ ਦਾ ਪੁੱਤਰ ਸੀ ਤੇ ਮੈਂ ਕਿੰਗ ਦਾ ਪੁੱਤਰ ਸੀ ਤੇ ਉਹ ਸਾਰੇ ਮੇਰੇ ਖਿਆਲ ਉਹੀ ਮੰਨ ਜਾਣਗੇ। ਲੇਕਿਨ ਬਿਲਕੁਲ ਉਹ ਨਹੀਂ ਹੈਗਾ। ਹਾਂ ਭੱਟੀ ਸਾਹਿਬ, 80 ਦੀ ਦਿਹਾਈ ਦੇ ਵਿੱਚ 200 ਮਿਲੀਅਨ ਟਰਨਓਵਰ ਕਰਨ ਵਾਲਾ ਮਹਿਮੂਦ ਭੱਟੀ ਤੇ ਅੱਜ ਦਾ ਮਹਿਮੂਦ ਭੱਟੀ, ਕੀ ਫਰਕ ਮਹਿਸੂਸ ਕਰਦੇ ਹੋ? ਮੇਰੇ ਲਈ ਨਾ ਪੈਸਾ ਕੋਈ ਇੰਨੀ ਨਹੀਂ ਹੈਗੀ। ਪੈਸਾ ਤੁਹਾਨੂੰ ਚਾਹੀਦਾ ਵੀ ਹੈਗਾ ਜ਼ਿੰਦਗੀ ਗੁਜ਼ਾਰਨ ਵਾਸਤੇ। ਲੇਕਿਨ ਸਭ ਤੋਂ ਇੰਪੋਰਟੈਂਟ ਹੈਗਾ ਇਹ ਪੈਸਾ ਸਭ ਦੀ ਆਉਣੀ ਜਾਣੀ ਚੀਜ਼ ਹੈਗੀ ਹੈ। ਮੇਰੇ ਬਚਪਨ ਦੇ ਦੋਸਤ ਨੇ, ਕਦੇ ਮੈਂ ਹੁਣ ਵੀ ਮਿਲਦਾ ਵਾਂ। ਮੇਰੀ ਲਾਈਫ 'ਚ ਮੈਨੂੰ ਉਹ ਫੈਮਿਲੀ ਤੇ ਮੇਰੀ ਨਹੀਂ ਮੈਨੂੰ ਮਿਲ ਸਕੀ। ਮੇਰੀ ਇੱਕ ਸਿਸਟਰ ਹੈ, ਹੁਣ ਮੈਂ ਮਿਲਦਾ। ਉਹ ਵਿਚਾਰੀ ਬਿਮਾਰ ਰਹਿੰਦੀ ਹੈ ਕਾਫੀ। ਮੈਂ ਕਾਫੀ ਪਰੇਸ਼ਾਨ ਰਹਿੰਦਾ ਉਹਦੇ ਵੱਲੋਂ।
ਮੈਨੂੰ ਉਹ ਦੋਸਤ ਵੀ ਮਿਲੇ ਕਿਹੜੇ ਨਜੀਬੁੱਲਾ ਮਲਕ ਸਾਹਿਬ, ਉਹਨਾਂ ਨੇ ਮੇਰੀ ਲਾਈਫ 'ਚ ਮੇਰਾ ਬੜਾ ਹੱਥ ਚੁੱਕਿਆ। ਹਾਸ਼ਵਾਨੀ ਸਾਹਿਬ ਉਹਨਾਂ ਨੇ ਮੇਰੀ ਲਾਈਫ 'ਚ ਬੜੀ ਹੈਲਪ ਕੀਤੀ ਮਤਲਬ ਮੈਨੂੰ ਸਮਝਾਇਆ ਹੁਣ ਤੇਰੇ ਕੋਲ ਪੈਸੇ ਆ ਰਹੇ ਨੇ, ਇਨ ਤੋਂ ਆਰਾਮ ਨਾਲ ਇੰਝ ਚੱਲਣਾ, ਦਿਮਾਗ ਆਪਣਾ ਪਾਗਲ ਨਹੀਂ ਕਰਨਾ, ਆਪਣੀਆਂ ਚੀਜ਼ਾਂ ਐ ਨਹੀਂ ਕਰਨਾ, ਫਰੌਨ ਨਹੀਂ ਬਣਨਾ, ਕੁਛ ਨਹੀਂ ਕਰਨਾ, ਆਪਣੀ ਲਾਈਫ ਤੂੰ ਇੰਝ ਗੁਜ਼ਾਰਨੀ ਹੈ, ਠੀਕ ਹੈ ਨਾ। ਗਾਈਡ ਕੀਤਾ ਉਹਨਾਂ ਨੇ, ਗਾਈਡ ਕੀਤਾ। ਤੇ ਉਹ ਮੈਂ ਅਗਰ ਉਹ ਮੇਰੀ ਲਾਈਫ 'ਚ ਨਾ ਹੁੰਦੇ ਤੇ ਹੋ ਸਕਦਾ ਮੈਂ ਅੱਜ ਪੱਟੀ ਨਾ ਬਣ ਸਕਦਾ। ਅੱਛਾ। ਹਾਂਜੀ। ਤੇ ਤੁਹਾਡੇ ਜਿਹੜੇ ਪੁਰਾਣੇ ਦੋਸਤ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਬੜਾ ਅੱਛਾ ਤਾਲੁਕ ਵੀ ਰਿਹਾ ਔਰ ਉਹਨਾਂ ਨੇ ਤੁਹਾਡੀ ਹੈਲਪ ਵੀ ਕੀਤੀ, ਪੁਰਾਣੇ ਬਚਪਨ ਦੇ ਵੀ ਦੋਸਤ ਕਈ ਐਸੇ ਹੋਣਗੇ ਜਿਨ੍ਹਾਂ ਨੇ ਬਾਅਦ 'ਚ ਤੁਹਾਡੀ ਹੈਲਪ ਵੀ ਕੀਤੀ, ਉਹਨਾਂ ਨੂੰ ਅੱਜ ਵੀ ਮਿਲਦੇ ਹੋ? ਮੈਂ ਮੇਰੇ ਬਚਪਨ ਦੇ ਕਿਹੜੇ ਦੋਸਤ ਨੇ ਮੈਂ ਸਭ ਨੂੰ ਮਿਲਦਾ ਹਾਂ, ਕਿਉਂਕਿ ਨਾ ਮੇਰੇ ਲਈ ਬੜਾ ਇੰਪੋਰਟੈਂਟ ਹੈਗਾ। ਪੈਰਿਸ ਵਿੱਚ ਮੈਨੂੰ ਬੜੇ ਦੋਸਤ ਮਿਲੇ ਕਿਹੜੇ ਫੈਮਿਲੀ ਤੋਂ ਅੱਛੇ ਹੈਗੇ ਸੀ, ਹੁਣ ਤੱਕ ਮੇਰੇ ਨਾਲ ਪਿਆਰ ਕਰਦੇ ਨੇ, ਮੈਨੂੰ ਫੋਨ ਕਰਦੇ ਨੇ, ਸਾਰਾ ਕੁਝ ਅਸੀਂ ਆਪਸ 'ਚ ਇੰਝ ਕਲੋਜ਼ ਹੈਗੇ ਆ। ਸਾਨੂੰ ਇੱਕ ਦੂਸਰੇ ਨੂੰ ਕੋਈ ਜ਼ਰੂਰਤ ਪੈ ਜਾਂਦੀ ਹੈ ਪੈਸੇ ਦੀ, ਅਗਰ ਮੈਂ ਨਹੀਂ ਹੈਗਾ 1 ਸਕਿੰਟ ਤੋਂ ਪਹਿਲੇ ਉਹ ਮੇਰੇ ਅਕਾਊਂਟ 'ਚ ਭੇਜ ਦੇਣਗੇ ਸਾਰਾ ਕੁਝ। ਤੇ ਇਹ ਇਸ ਕਰਕੇ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਮੇਰੀ ਜ਼ੁਬਾਨ ਇੰਝ ਹੈਗੀ ਹੈ ਤੇ ਉਹਨਾਂ ਦੀ ਜ਼ੁਬਾਨ ਵੀ ਇੰਝ ਹੈਗੀ ਹੈ। ਲਾਲਚ ਵਿੱਚ ਨਹੀਂ ਆਉਣਾ ਚਾਹੀਦਾ, ਜ਼ਿੰਦਗੀ 'ਚ ਲਾਲਚ ਨਹੀਂ ਆਉਣਾ ਚਾਹੀਦਾ ਕਿਸੇ ਨੂੰ। ਬਿਲਕੁਲ ਸਹੀ ਹੈ। ਤੇ ਤੁਸੀਂ ਜਿਸ ਤਰ੍ਹਾਂ ਬਾਰ-ਬਾਰ ਇਜ਼ਹਾਰ ਕੀਤਾ ਇਸ ਗੱਲ ਦਾ ਕਿ ਜ਼ੁਬਾਨ ਜਿਹੜੀ ਹੈ ਉਹ ਬੜੀ ਬਹੁਤ ਇੰਪੋਰਟੈਂਟ ਚੀਜ਼ ਹੈ, ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਹਾਡਾ ਜਿਹੜਾ ਐਤਮਾਦ ਹੈ ਦੂਸਰਿਆਂ ਦੇ ਉੱਤੇ ਉਹ ਬਰਕਰਾਰ ਰਹਿਣਾ ਚਾਹੀਦਾ। ਤੁਸੀਂ ਆਪਣੀ ਜ਼ੁਬਾਨ ਨਾਲ ਜਿਹੜਾ ਕੋਈ ਗੱਲ ਕਰਦੇ ਹੋ, ਵਾਅਦਾ ਕਰਦੇ ਹੋ, ਉਹਦੇ ਤੇ ਕਾਇਮ ਰਹਿਣਾ ਚਾਹੀਦਾ। ਅਗਰ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਇਹਨੂੰ ਇਸਤੇਮਾਲ ਕਰੋ ਤੇ ਤੁਹਾਡਾ ਕੀ ਖਿਆਲ ਹੈ ਕਿ ਕਾਮਯਾਬ ਬਿਜ਼ਨਸਮੈਨ ਵਾਸਤੇ ਜਿਹੜਾ ਜ਼ੁਬਾਨ ਔਰ ਟਰਸਟ ਜਿਹੜਾ ਇਹ ਜ਼ਰੂਰੀ ਹੈ? ਜ਼ੁਬਾਨ ਬਹੁਤ ਇੰਪੋਰਟੈਂਟ ਹੈਗੀ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਵਾਂ, ਬੈਂਕਾਂ ਦੇ ਨਾਲ ਇਸੀ ਇੰਝ ਕਾਰੋਬਾਰ ਮੈਂ ਕੀਤਾ ਹੈ। ਬੈਂਕ ਵਾਲੇ ਮੈਨੇਜਰ ਨੂੰ ਮੈਂ ਫੋਨ ਕੀਤਾ ਹੈ, ਮੈਂ ਕਿਹਾ ਪੇਅਰ ਉਹਦਾ ਨਾਂ ਹੈ, ਮੈਨੇਜਰ ਹੁੰਦਾ ਸੀ ਬੈਂਕ ਦਾ ਨਾ। ਹੁਣ ਮੈਂ ਕਿਹਾ ਮੈਂ ਪੇਅਰ ਮੈਂ ਇੱਕ ਕਾਰ ਲੈ ਰਿਹਾ ਵਾਂ 2 ਮਿਲੀਅਨ ਯੂਰੋ ਦਾ, ਤੇ ਇਹਦਾ ਕੀ ਕਰੀਏ? ਕਹਿੰਦਾ ਪਰਸਨਲ ਜਾਂ ਕੰਪਨੀ ਵੱਲੋਂ? ਮੈਂ ਕਹਿੰਦੀ ਪਰਸਨਲ। ਕਹਿੰਦਾ ਤੂੰ ਚੈੱਕ ਦੇ ਦੇ, ਅਸੀਂ ਪੇ ਕਰ ਦਾਂਗੇ, ਕ੍ਰੈਡਿਟ ਬਾਅਦ ਚ ਕਰ ਦੇਵਾਂਗੇ। ਵੈਰੀ ਗੁੱਡ। ਠੀਕ ਹੈ ਨਾ। ਉੱਥੇ ਉਹ ਅਗਰ ਉਹ ਬੈਂਕ ਵਾਲਾ ਵੀ ਤੁਹਾਡੇ ਤੇ ਇਤਬਾਰ ਕਰ ਰਿਹਾ, ਬੈਂਕ ਵਾਲਾ ਵੀ ਕਰ ਰਿਹਾ ਨਾ, ਤੇ ਇਹਦਾ ਮਤਲਬ ਉਹਨੂੰ ਪਤਾ ਮੈਂ ਕਿਹਦੇ ਨਾਲ ਕਰ ਰਿਹਾ। ਮੈਂ ਅੱਜ ਤੱਕ ਆਪਣੀ ਜ਼ਿੰਦਗੀ 'ਚ 1 ਰੁਪਿਆ ਕ੍ਰੈਡਿਟ ਮੈਂ ਨਹੀਂ ਲਿੱਤਾ। ਆਪਣੀ ਜ਼ਿੰਦਗੀ 'ਚ ਮੈਂ ਬੈਂਕ ਮੈਂ ਨਹੀਂ ਜਾਂਦਾ। ਮੇਰਾ ਪਾਕਿਸਤਾਨ ਇੱਥੇ ਅਕਾਊਂਟ ਪਤਾ ਨਹੀਂ ਕੋਈ 42 ਸਾਲਾਂ ਤੋਂ, ਮੈਂ ਅੱਜ ਤੱਕ ਉਸ ਬ੍ਰਾਂਚ ਮੈਂ ਨਹੀਂ ਗਿਆ। ਇੱਥੇ ਆਏ ਨੇ ਕਰਨ ਵਾਸਤੇ। ਮੈਂ ਉਹ ਚੀਜ਼ ਕਰਦਾ ਵਾਂ ਕਿਹੜੀ ਮੇਰੀ ਜੇਬ 'ਚ ਹੈਗੀ ਹੈ ਤੇ ਮੈਂ ਅੱਗੇ ਚੱਲਦਾ ਵਾਂ। ਅਗਰ ਮੇਰੀ ਜੇਬ 'ਚ ਨਹੀਂ ਹੈਗੀ ਤੇ ਮੈਂ ਕਿਸੇ ਕੋਲੋਂ ਉਧਾਰ ਲੈ ਕੇ ਤੇ ਸ਼ੁਭਾ ਮੈਂ ਨਹੀਂ ਉਹ ਕਰਦਾ ਚੀਜ਼ਾਂ। ਨਹੀਂ ਤੇ ਕਰਜ਼ਾ ਨਾ ਲੈਣ ਦੀ ਤੁਸੀਂ ਕੀ ਮਤਲਬ ਵਜ੍ਹਾ ਹੈ ਜਾਂ ਤੁਸੀਂ ਪਸੰਦ ਨਹੀਂ ਕਰਦੇ? ਮੈਂ ਨਹੀਂ ਪਸੰਦ ਕਰਦਾ, ਲੇਕਿਨ ਨਾਲੇ ਨਾ ਇਨਸਾਨ ਨੂੰ ਉਹ ਚੀਜ਼ ਕਰਨੀ ਚਾਹੀਦੀ ਆਪਣੀ ਲਿਮਟ ਦੇ ਵਿੱਚ। ਇੱਕ ਲਿਮਟ ਹੈ ਨਾ, ਬੜੀ ਇੰਪੋਰਟੈਂਟ ਹੁੰਦੀ ਹੈ। ਲਿਮਟ ਦੇ ਵਾਸਤੇ ਮੇਰੇ ਕੋਲ ਨਹੀਂ ਹੈਗਾ ਤੇ ਮੈਂ ਕਿਉਂ ਜਾ ਕੇ ਆਵੀਂ ਗੱਡੀ ਲੈ ਲਵਾਂ? ਠੀਕ ਹੈ ਨਾ। ਮੈਂ ਕਿਉਂ ਜਾ ਕੇ ਲੈ ਲਵਾਂ? ਉਹ ਕਿਉਂ ਜਾ ਕੇ ਲੋਕਾਂ ਨੂੰ ਸ਼ੋਅ ਕਰਾਂ ਮੈਂ ਵੀ ਇੰਝ ਹੈਗਾ? ਮੈਂ ਕਿਉਂ ਪਾਰਟੀਆਂ ਕਰਾਂ? ਅਗਰ ਮੇਰੀ ਜੇਬ 'ਚ ਨਹੀਂ ਹੈਗਾ ਤੇ ਮੈਂ ਲੋਕਾਂ ਦੇ ਪੈਸੇ ਦੇਣੇ ਨੇ ਤੇ ਘਰ ਮੈਂ ਵੱਡੀਆਂ ਪਾਰਟੀਆਂ ਕਰ ਰਹੀਆਂ। ਇਸ ਕਰਕੇ ਉਹ ਚੀਜ਼ ਮੈਂ ਨਹੀਂ ਕਰਦਾ। ਮੇਰੀ ਮਾਂ ਨੇ ਮੈਨੂੰ ਸਮਝਾਇਆ ਸੀ ਕਦੋਂ ਮੈਂ ਛੋਟਾ ਵੀ ਹੁੰਦਾ ਸੀ, ਬੱਚੇ ਉਹੀ ਖਾ ਲਈ ਜੋ ਤੇਰਾ ਹੱਕ ਬਣਦਾ। ਆਵੇਂ ਫਜ਼ੂਲ ਲੋਕਾਂ ਕੋਲੋਂ ਲੈ ਕੇ ਨਾ ਖਾ ਲਈ ਕਿ ਤੇਰਾ ਹੱਕ ਨਹੀਂ। ਠੰਡਾ ਖਾ ਲਈ, ਗਰਮ ਨਾ ਖਾਈ, ਜ਼ੁਬਾਨ ਸੜ ਜਾਵੇ। ਵਾਹ ਵਾਹ, ਸਹੀ। ਤੇ ਇਸ ਵੇਲੇ ਸਰ ਕਿੰਨੇ ਮੁਲਕਾਂ 'ਚ ਕਾਰੋਬਾਰ ਕਰ ਰਹੇ ਹੋ? ਨਹੀਂ, ਮੇਰੇ ਫਰੈਂਚਾਈਜ਼ ਹੈਗੇ ਨੇ 80 ਮੁਲਕਾਂ ਦੇ ਵਿੱਚ। ਹੁਣ ਮੈਂ ਆਪਣੀ ਕਿਹੜੀ ਟੀਮ ਹੈ ਨਾ, ਕਿਹੜੀ ਮੈਂ ਨਾ ਕੋਈ 35 ਸਾਲਾਂ ਤੋਂ ਕੰਮ ਕਰ ਰਹੀ ਸੀ, ਉਹਨਾਂ ਨੂੰ ਮੈਂ ਆਪਣਾ ਆਫਿਸ ਦੇ ਰਿਹਾ ਵਾਂ, ਉਹ ਅੱਗੇ ਚਲਾ ਰਹੇ ਨੇ ਕਿਉਂਕਿ ਉਹਨਾਂ ਦਾ ਹੱਕ ਬਣਦਾ। ਉਹਨਾਂ ਨੇ ਮੇਰੇ ਪਿੱਛੇ ਬੜੀ ਜਾਨ ਦਿੱਤੀ ਹੋਈ ਹੈ ਹੁਣ ਤੱਕ ਵੀ। ਲੇਕਿਨ ਮੈਂ ਸਾਰਾ WhatsApp ਤੇ ਐਡਵਾਈਸ ਲੈਣੀ, ਉਹ ਮੈਨੂੰ ਫੋਨ ਕਰਨਗੇ, ਮੈਂ ਦੱਸਾਂਗਾ ਇੰਝ ਕਰਨਾ ਤੇ ਉਹਦੇ ਕੋਲ ਚਲੇ ਜਾ ਤੇ ਉਹਦੇ ਕੋਲ। ਕਿੰਨਾ ਸਟਾਫ ਹੈ ਉੱਥੇ ਤੁਹਾਡੇ ਕੋਲ? ਮਾਸ਼ਾਅੱਲਾ। ਮੇਰੇ ਆਫਿਸ ਦੇ ਵਿੱਚ ਕੋਈ 80 ਬੰਦੇ ਸੀ, ਲੇਕਿਨ ਉਹ ਸਟਾਫ ਤੇ ਬਹੁਤ ਜ਼ਿਆਦਾ ਹੋ ਜਾਂਦਾ। ਅੱਛਾ, ਮਤਲਬ ਬਾਕੀ ਮੁਲਕਾਂ ਦੇ ਵਿੱਚ ਵੀ ਜ਼ਾਹਰ ਤੁਹਾਡੇ ਫਰੈਂਚਾਈਜ਼ ਨੇ? ਫਰੈਂਚਾਈਜ਼ ਹੈਗੇ ਨੇ। ਉਸ ਤੋਂ ਬਾਅਦ 80 ਤੇ ਮੇਰੇ ਆਫਿਸ ਦੇ ਵਿੱਚ ਹੁੰਦੇ ਸੀ, ਮੇਰੀ ਟੀਮ ਹੁੰਦੀ ਸੀ ਪੂਰੀ। ਇੱਥੇ ਸਾਡੇ ਨਾਲ ਸਾਡੇ ਭਾਬੀ ਵੀ ਤਸ਼ਰੀਫ ਰੱਖਦੇ ਨੇ। ਹਾਂਜੀ। ਤੇ ਅਸੀਂ ਚਾਹਾਂਗੇ ਥੋੜੀ ਜਿਹੀ ਉਹਨਾਂ ਨਾਲ ਵੀ ਗੱਲ ਕਰੀਏ। ਬਿਲਕੁਲ ਕਰੋ। ਪੰਜਾਬੀ ਆਂਦੀ ਬੋਲ। ਭੱਟੀ ਸਾਹਿਬ ਦੇ ਨਾਲ ਤੁਹਾਡੀ ਜ਼ਿੰਦਗੀ ਕੈਸੀ ਗੁਜ਼ਰ ਰਹੀ ਹੈ? अल्हम्दुलिल्लाह बहुत अच्छी जी, बहुत अच्छी। ਕਿਹੋ ਜਿਹੇ ਸ਼ੋਹਰ ਨੇ? बहुत अच्छे और सॉफ्ट नरम दिल और बिल्कुल सादा इंसान है। हाँ जी। ਇੰਨੇ ਅਮੀਰ ਹੋਣ ਦੇ ਬਾਵਜੂਦ ਵੀ बहुत सादा ने बिल्कुल। मैं तो अक्सर कहनी है कि मलंग ने, ਇਹਨਾਂ ਨੂੰ ਕਿਸੇ ਚੀਜ਼ ਨਾਲ ਕੋਈ
इंटरेस्ट नहीं है। हाँ जी ਅੱਛਾ जी। ਤੇ ਇਹਨਾਂ ਦਾ ਮਲੰਗ ਹੋਣਾ ਤੁਹਾਡੇ ਵਾਸਤੇ ਬਿਹਤਰ ਨਹੀਂ ਹੈ। नहीं वाकई अल्हम्दुलिल्लाह बहुत अच्छे। ਘਰ ਦੇ ਵਿੱਚ ਅਕਸਰ ਕੋਈ ਮਤਲਬ ਗੱਪਸ਼ਪ ਹੁੰਦੀ ਹੈ ਤੇ ਕਦੀ ਕੋਈ ਝਗੜਾ ਵੀ ਹੋ ਜਾਂਦਾ ਹੈ। नहीं अल्लाह का शुक्र कभी भी नहीं। ਅੱਛਾ बहस कदी नहीं हुई, लेकिन गल तरीके नाल बैठ के कोई मसला होए, कोई मिसअंडरस्टैंडिंग होए तो बैठ के गल कर लेने। ਅੱਛਾ ਵੈਰੀ ਗੁੱਡ। ਤੇ ਕਦੀ ਕਿਸੇ ਗੱਲ ਤੇ ਗੁੱਸਾ ਵੀ ਆਇਆ? नहीं बहुत घट, मेरा ख्याल है गुस्सा ऐसा नहीं है, इंसान ने आ ही जाता है, लेकिन अगर मैं कोई गलत अनजाने च कोई करा तो शायद कोई हो जाता है, लेकिन मैनू दस देंदे ने कि इनू इस तरह सही कर ले जी। ਤੇ ਉਹ ਜਿਸਲੇ ਗੁੱਸਾ ਆਉਂਦਾ ਤੇ ਫਿਰ ਮਨਾਉਂਦਾ ਕੌਣ ਹੈ ਇੱਕ ਦੂਸਰੇ ਨੂੰ? मेरा ख्याल है मैं मना दी। ਬਿਲਕੁਲ ਸਹੀ ਹੈ। ਇਹਦਾ ਮਤਲਬ ਹੈ ਕਿ ਤੁਸੀਂ ਉਹ ਮਸ਼ਰਕੀ ਔਰਤਾਂ ਦੀ ਤਰ੍ਹਾਂ ਨਹੀਂ, ਮੈਂ ਇਸ ਗੱਲ ਨੂੰ ਸਮਝਦੀ ਹਾਂ ਔਰ ਅੰਡਰਸਟੈਂਡ ਕਰਨੀ ਆ ਕਿ ਆਲਰੇਡੀ ਬਹੁਤ ਮਸਲੇ ਮਸਾਇਲ 'ਚ ਇਹਨਾਂ ਨੂੰ ਘਿਰੇ ਹੋਏ ਨੇ, ਤੇ ਬਿਹਤਰ ਇਹ ਵੇ ਕਿ ਮਾਹੌਲ ਅੱਛਾ ਰੱਖਿਆ ਜਾਏ ਘਰ ਦਾ, ਘਰ ਵੱਲੋਂ ਜ਼ਰਾ ਟੈਨਸ਼ਨ ਨਾ ਮਿਲੇ। ਜੀ ਟੈਨਸ਼ਨ ਨਾ ਮਿਲੇ। ਔਰ ਮੀਆਂ ਬੀਵੀ 'ਚ ਗਲਤ ਫਹਿਮੀਆਂ ਜਾਂ ਇਸ ਤਰ੍ਹਾਂ ਦੀ ਚੀਜ਼ ਹੋ ਵੀ ਜਾਂਦੀ ਹੈ ਜਦੋਂ ਇੱਕ ਸਾਥ ਤੁਸੀਂ ਰਹਿੰਦੇ ਹੋ, ਲੇਕਿਨ ਮੈਂ ਇਹਨਾਂ ਨੂੰ ਤਰੀਕੇ ਨਾਲ ਦਲਾਇਲ ਨਾਲ ਸਮਝਾ ਕੇ ਮਨਾ ਲੈਂਦੀ ਹਾਂ ਕਿ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੁੰਦਾ, ਤੇ ਮੰਨ ਜਾਂਦੇ ਨੇ। ਸ਼ੁਕਰ ਹੈ ਅੱਲਾ ਦਾ। ਬਿਲਕੁਲ ਠੀਕ ਹੈ। ਤੇ ਖਾਣ ਪੀਣ ਦਾ ਕੀ ਸ਼ੌਕ ਰੱਖਦੇ ਨੇ? ਖਾਣ ਪੀਣ ਬਹੁਤ ਘੱਟ ਹੈ, ਬਹੁਤ ਘੱਟ ਖਾਂਦੇ ਨੇ। ਹਾਂਜੀ, ਔਰ ਜ਼ਿਆਦਾ ਇਹਨਾਂ ਨੂੰ ਸੂਪ ਪਸੰਦ ਹੈ ਔਰ ਸੈਲਡ ਖਾ ਲੈਂਦੇ ਨੇ, ਜਾਂ ਜੀ ਜਾਂ ਚਾਈਨੀਜ਼ ਇਹਨਾਂ ਨੂੰ ਪਸੰਦ ਹੈ। ਬਹੁਤ ਕਮ ਖਾਂਦੇ ਨੇ, ਸਾਦਾ ਬਹੁਤ ਘੱਟ। ਹਾਂਜੀ, ਸਿੰਪਲ। ਸਹੀ ਹੈ। ਤੁਸੀਂ ਕੋਈ ਤੁਹਾਡੇ ਹੱਥ ਦੀ ਪੱਕੀ ਖਾਸ ਚੀਜ਼ ਜਿਹੜੀ ਇਹਨਾਂ ਨੂੰ ਬਹੁਤ ਪਸੰਦ ਹੋਵੇ? ਮਾਸ਼ਾਅੱਲਾ ਸਭ ਹੀ ਚੀਜ਼ਾਂ ਅੱਛੇ, ਮਤਲਬ ਕਦੀ ਨਖਰਾ ਇਹਨਾਂ ਨੇ ਨਹੀਂ ਕੀਤਾ, ਸਭ ਖਾ ਲੈਂਦੇ ਨੇ। ਸਹੀ ਹੈ। ਔਰ ਮਟਨ ਕੜਾਈ ਮੈਂ ਅੱਛੀ ਬਣਾਉਂਦੀ ਹਾਂ ਤੇ ਉਹ ਇਹਨਾਂ ਨੂੰ ਪਸੰਦ ਆਉਂਦੀ ਹੈ, ਬਹੁਤ ਪਸੰਦ ਆਉਂਦੀ। ਲੇਕਿਨ ਇਹਨਾਂ ਨੂੰ ਪਹਿਲੇ ਮਿਰਚਾਂ ਨਹੀਂ ਖਾਂਦੇ ਸੀ, ਹੁਣ ਇਹਨਾਂ ਨੇ ਮਿਰਚਾਂ ਵੀ ਇਹਨਾਂ ਨੂੰ ਪਸੰਦ ਨੇ। ਹੁਣ ਉਹ ਮਾਸ਼ਾਅੱਲਾ ਸਭ ਕੁਝ ਖਾ ਲੈਣ, ਜੋ ਮੈਨੂੰ ਪਸੰਦ ਹੈ ਉਹ ਇਹਨਾਂ ਨੂੰ ਵੀ ਹੁਣ ਪਸੰਦ ਹੈ। ਤੇ ਇਹ ਦੱਸੋ ਕਿ ਭੱਟੀ ਸਾਹਿਬ ਬਹੁਤ ਮਸਰੂਫ ਰਹਿੰਦੇ ਨੇ, ਬਹੁਤ ਜ਼ਿਆਦਾ ਬਿਜ਼ੀ ਰਹਿੰਦੇ ਨੇ ਜੀ ਜੀ। ਤੇ ਇਹਨਾਂ ਦੀ ਮਸਰੂਫੀਅਤ ਦੀ ਵਜ੍ਹਾ ਨਾਲ ਕਦੀ ਉਕਤਾਹਟ ਨਹੀਂ ਹੁੰਦੀ? ਕਦੀ ਸਮਟਾਈਮਸ ਹੁੰਦਾ ਹੈ ਕਿ ਬੰਦੇ ਨੂੰ ਗੁੱਸਾ ਆ ਜਾਂਦਾ ਹੈ ਕਿ ਵੀ ਮੈਂ ਹਰ ਵੇਲੇ ਤੁਸੀਂ ਕੰਮ ਦੇ ਵਿੱਚ ਬਿਜ਼ੀ ਰਹਿੰਦੇ ਹੋ, ਮੈਨੂੰ ਥੋੜ੍ਹਾ ਜਿਹਾ ਇਗਨੋਰੈਂਸ ਮਿਲਦੀ ਹੈ। ਨਹੀਂ ਨਹੀਂ, ਐਸਾ ਕੁਝ ਨਹੀਂ ਹੈ, ਬਿਲਕੁਲ ਵੀ ਨਹੀਂ। ਟਾਈਮ ਦਿੰਦੇ ਨੇ ਪ੍ਰੋਪਰ ਤੁਹਾਨੂੰ? ਪ੍ਰੋਪਰ ਮੈਨੂੰ ਟਾਈਮ ਵੀ ਦਿੰਦੇ ਨੇ, ਬਲਕਿ ਅਸੀਂ ਇੰਨੀ ਆਦਤ ਹੋ ਗਈ ਹੈ ਕਿ ਇੱਕ ਦੂਸਰੇ ਤੋਂ ਇਲਾਵਾ ਦੂਰ ਹੁੰਦੇ ਹੀ ਨਹੀਂ। ਅੱਛਾ। ਇਹਨਾਂ ਤੋਂ ਬਗੈਰ ਮੈਂ ਕਿਤੇ ਨਹੀਂ ਜਾਂਦੀ, ਇਹ ਮੇਰੇ ਤੋਂ ਬਗੈਰ ਬਿਲਕੁਲ। ਅਸੀਂ ਇੱਕ ਦੂਸਰੇ ਦੇ ਨਾਲ ਹਮੇਸ਼ਾ ਨਾਲ ਹੁੰਦੇ ਹਾਂ। ਔਰ ਸਭ ਤੋਂ ਬੈਸਟ ਜੋ ਵੱਡੀ ਗੱਲ ਹੈ ਉਹ ਇਹਨਾਂ ਨੇ ਮੈਨੂੰ ਆਪਣੀ ਜ਼ਿੰਦਗੀ 'ਚ ਇੱਜ਼ਤ ਦਿੱਤੀ, ਜਗ੍ਹਾ ਦਿੱਤੀ ਹੈ, ਮੁਕਾਮ ਦਿੱਤਾ ਹੈ, ਔਰ ਮੈਨੂੰ ਇੱਕ ਇੱਜ਼ਤ ਦੇ ਨਾਲ ਸਭ ਨੂੰ ਮਿਲਵਾਉਂਦੇ ਨੇ ਕਿ ਮੇਰੀ ਬੀਵੀ, ਮੇਰੀ ਵਾਈਫ, ਔਰ ਇਹ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ। ਬਿਲਕੁਲ ਸਹੀ। ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਔਰਤ ਦੀ ਇੱਜ਼ਤ ਕਿਸ ਤਰ੍ਹਾਂ ਕਰਨੀ ਹੈ ਔਰ ਆਪਣੀ ਬੀਵੀ ਨੂੰ ਇੱਜ਼ਤ ਕਿਸ ਤਰ੍ਹਾਂ ਦੇਣੀ ਹੈ। ਔਰ ਹਰ ਚੀਜ਼ ਪੈਸਾ ਨਹੀਂ ਹੁੰਦੀ ਹੈ, ਇੱਜ਼ਤ ਸਭ ਤੋਂ ਜ਼ਿਆਦਾ ਅੱਛੀ ਚੀਜ਼ ਹੁੰਦੀ ਹੈ। ਭੱਟੀ ਸਾਹਿਬ ਦਾ ਸ਼ੋਭਾ ਕੁਛ ਇਸ ਤਰ੍ਹਾਂ ਦਾ ਹੈ ਕਿ ਜਿੱਥੇ ਖਵਾਤੀਨ ਦੇ ਨਾਲ ਬਹੁਤ ਜ਼ਿਆਦਾ ਇਹਨਾਂ ਦਾ ਰਹਿੰਦਾ, ਰਾਬਤਾ ਰਹਿੰਦਾ। ਜੀ, ਔਰ ਫਿਰ ਉਹਨਾਂ ਦਾ ਖੁਦ ਵੀ ਕਹਿਣਾ ਹੈ ਕਿ ਜੀ ਖਵਾਤੀਨ ਮੇਰੇ ਨਾਲ ਜ਼ਿਆਦਾ ਅਟੈਚ ਸਨ ਤੇ ਮੈਨੂੰ ਉਹਨਾਂ ਨੇ ਕੰਟਰੈਕਟ ਜ਼ਿਆਦਾ ਦੇਣੇ ਸ਼ੁਰੂ ਕਰ ਦਿੱਤੇ। ਤੇ ਕਦੀ ਕੋਈ ਸ਼ੱਕ ਵਗੈਰਾ ਨਹੀਂ ਹੋਇਆ ਕਿ ਜੀ ਇਹਨਾਂ ਦੇ ਕਿਸੇ ਕਾਰਵਾਈਆਂ ਦੇ ਉੱਤੇ ਤੁਹਾਡੀ ਨਜ਼ਰ ਹੋਵੇ? ਨਹੀਂ ਨਹੀਂ ਨਹੀਂ, ਮੈਂ ਬਹੁਤ ਸੈਂਸਿਬਲ, ਅਕਲਮੰਦ ਹਾਂ। ਮੈਨੂੰ ਪਤਾ ਹੈ ਕਿ ਮੇਰਾ ਖਾਵੰਦ ਕਦੀ ਇਧਰੋਂ ਨਜ਼ਰ ਉਧਰ ਨਹੀਂ ਕਰਦੇ। ਇਹ ਮੈਂ ਚੀਜ਼ ਦੇਖੀ ਇਹਨਾਂ ਨੂੰ। ਅੱਛਾ। ਔਰ ਮੈਨੂੰ ਇਸ ਚੀਜ਼ ਤੋਂ ਕੋਈ ਮਤਲਬ ਪੋਜ਼ੈਸਿਵ ਨਹੀਂ ਕਿ ਕੋਈ ਐਸੀ ਐਕਟੀਵਿਟੀਜ਼। ਜ਼ਾਹਿਰ ਹੈ ਨਾ, ਆਪਣੀ ਜ਼ਿੰਦਗੀ 'ਚ ਹਰ ਚੀਜ਼ ਦੇਖ ਚੁੱਕੇ ਨੇ ਔਰ ਇਹਨਾਂ ਨੂੰ ਕਿਸੇ ਚੀਜ਼ ਦੀ ਕੋਈ ਉਹ ਅਟਰੈਕਸ਼ਨ ਨਹੀਂ ਹੈ ਜਿਵੇਂ ਇੱਕ ਖਾਸ ਇੱਥੇ ਪਾਕਿਸਤਾਨੀ ਮਰਦਾਂ ਦੇ ਮਸਾਇਲ ਨੇ ਕਿ ਔਰਤ ਨੂੰ ਦੇਖ ਕੇ ਉਹਦੀ ਰਿਸਪੈਕਟ ਨਹੀਂ ਕਰਨਾ, ਉਹਦੀ ਇੱਜ਼ਤ ਨਹੀਂ ਕਰਨਾ। ਇਹਨਾਂ ਦੀਆਂ ਅੱਖਾਂ 'ਚ ਵੀ ਇੱਜ਼ਤ ਹੈ ਔਰ ਇਹ ਹਰ ਔਰਤ ਦੇ ਬਾਰੇ 'ਚ ਅੱਛਾ ਬੋਲਦੇ ਨੇ ਔਰ ਇੱਜ਼ਤ ਦਿੰਦੇ। ਤੇ ਇਹ ਚੂੰਕਿ ਫੈਸ਼ਨ ਡਿਜ਼ਾਈਨਰ ਨੇ ਹਾਂਜੀ, ਤੇ ਤੁਹਾਡੇ ਵੀ ਕੱਪੜੇ ਛਪੜੇ ਸਾਰੇ ਇਹੀ ਡਿਜ਼ਾਈਨ ਕਰਦੇ ਨੇ? ਜੀ। ਅੱਛਾ। ਰੀਸੈਂਟਲੀ ਹੁਣੇ ਹੀ ਸਾਡਾ ਇੱਕ ਫੰਕਸ਼ਨ ਹੋਇਆ ਸੀ ਔਰ ਉਹ ਕੱਪੜੇ ਵੀ ਸਾਰੇ ਇਹਨਾਂ ਨੇ ਮੇਰੇ ਖੁਦ ਹੀ ਸਿਲੈਕਟ ਕਰਕੇ, ਸਭ ਮੇਰੇ ਫਾਰਮਲ ਦੂਸਰੇ ਵੀ ਸਭ ਹੀ ਸਿਲੈਕਟ ਕਰਦੇ ਨੇ। ਅੱਛਾ। ਖੁਦ ਲੈ ਕੇ ਆਉਂਦੇ ਨੇ ਬਲਕਿ। ਮਾਸ਼ਾਅੱਲਾ, ਅਲਹਮਦੁਲਿਲਾ। ਤੇ ਖਵਾਤੀਨ ਨੂੰ ਤੇ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਕ ਹੁੰਦਾ ਹੈ ਕੱਪੜੇ ਛਪੜਿਆਂ ਦੇ ਹਵਾਲੇ ਨਾਲ। ਤੇ ਇਸ ਹਵਾਲੇ ਨਾਲ ਤੇ ਤੁਸੀਂ ਬਹੁਤ ਖੁਸ਼ ਹੋਵੋਗੇ ਕਿ ਜੀ ਇਹ ਕੱਪੜੇ ਛਪੜੇ ਤੁਹਾਨੂੰ ਬੜੇ ਅੱਛੇ ਪਹਿਨਾਉਂਦੇ ਨੇ। ਮੇਰਾ ਖਿਆਲ ਹੈ ਕਿ ਮੈਂ ਜ਼ਿਆਦਾ ਖੁਸ਼ ਹੋਵਾਂਗੀ ਅਗਰ ਮੈਨੂੰ ਘਰ 'ਚ ਸਕੂਨ ਹੋਏਗਾ, ਮੇਰਾ ਖਾਵੰਦ ਮੈਨੂੰ ਸਮਝੇਗਾ ਔਰ ਇਹ ਚੀਜ਼ਾਂ ਮੇਰੇ ਲਈ ਜ਼ਿਆਦਾ ਇੰਪੋਰਟੈਂਟ ਨੇ ਬਜਾਏ ਕਿ ਕੱਪੜੇ। ਠੀਕ ਹੈ, ਉਹ ਤਾਂ ਪਹਿਨਣੇ ਪੈਂਦੇ ਨੇ ਕਿ ਜਿਸ ਤਰ੍ਹਾਂ ਦਾ ਇਹਨਾਂ ਦਾ ਹਰ ਇੱਕ ਨਾਲ ਮਿਲਣਾ ਗਿਲਣਾ ਹੈ ਤੇ ਅੱਛੇ ਕੱਪੜੇ ਪਹਿਨਣਾ ਔਰ ਡੀਸੈਂਟ ਪਹਿਨਣਾ, ਇਹ ਇੱਕ ਅੱਛੀ ਚੀਜ਼ ਹੈ। ਲੇਕਿਨ ਉਸ ਤੋਂ ਜ਼ਿਆਦਾ ਮੈਂ ਫੋਕਸ ਔਰ ਪ੍ਰੈਫਰੈਂਸ ਦੇਣੀ ਆ ਇਸ ਚੀਜ਼ ਨੂੰ ਕਿ ਇਹਨਾਂ ਦੇ ਨਾਲ ਮੈਂ ਖੁਸ਼ ਰਹਾਂ ਔਰ ਅਸੀਂ ਇੱਕ ਦੂਸਰੇ ਨਾਲ ਸਮਝ ਕੇ ਚੱਲੀਏ ਔਰ ਸਕੂਨ ਨਾਲ ਰਹੀਏ।
ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਬਹੁਤ ਅੱਲਾ ਮੀਆਂ ਸ਼ੁਕਰੀਆ। ਤੁਹਾਨੂੰ ਇਸੇ ਤਰ੍ਹਾਂ ਖੁਸ਼ ਖੁਰਮ ਆਮੀਨ। ਰੱਖੇ Thank ਔਰ you। ਸਲਾਮਤ ਰੱਖੇ, ਸ਼ੁਕਰੀਆ। ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ ਜੀ। ਜੀ। ਬਹੁਤ ਸ਼ੁਕਰੀਆ ਭੱਟੀ ਸਾਹਿਬ। ਅਸੀਂ ਤੁਹਾਡੀ ਮਿਸਿਸ ਦੀਆਂ ਗੱਲਾਂ ਸੁਣੀਆਂ ਤੇ ਮਾਸ਼ਾਅੱਲਾ ਬੜਾ ਖੁਸ਼ ਹੋਏ ਅਸੀਂ ਕਿ ਜੀ ਤੁਹਾਡਾ ਬੜੀ ਅੰਡਰਸਟੈਂਡਿੰਗ ਹੈ ਆਪਸ ਦੇ ਵਿੱਚ, ਤੇ ਤੁਸੀਂ ਤੇ ਫਿਰ ਇੱਕ ਆਈਡੀਅਲ ਕਪਲ ਹੋ। ਤੁਹਾਡੀ ਮਿਸਿਸ ਇੰਨੀ ਕੋਆਪਰੇਟਿਵ ਨੇ ਔਰ ਤੁਹਾਡੇ ਤੇ ਇੰਨਾ ਟਰਸਟ ਕਰਦੇ ਨੇ, ਤੇ ਸਾਡੀ ਦੁਆ ਹੈ ਕਿ ਤੁਸੀਂ ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ, ਹਮੇਸ਼ਾ ਸਲਾਮਤ ਰਹੋ। ਕਿਉਂਕਿ ਮੇਰੇ ਲਈ ਬੜੀ ਇੰਪੋਰਟੈਂਟ ਹੈ ਇੱਕ ਔਰਤ ਦੇ ਆਪਣੀ ਵਾਈਫ ਦੀ ਦੂਸਰੀ ਔਰਤਾਂ ਦੀ ਵੀ ਇੱਜ਼ਤ ਕਰੀ ਨਾ, ਬੜੀ ਇੰਪੋਰਟੈਂਟ ਹੈ। ਮੈਂ ਆਪਣੀ ਜ਼ਿੰਦਗੀ 'ਚ ਕਦੀ ਬਦਤਮੀਜ਼ੀ ਨਹੀਂ ਕਰਦਾ, ਕਦੀ ਮੈਂ ਗਾਲ ਨਹੀਂ ਦਿੰਦਾ, ਕਦੀ ਮੈਂ ਕੋਈ ਗਲਤ ਚੀਜ਼ ਮੈਂ ਨਹੀਂ ਕਰਦਾ। ਮੇਰੀ ਬੀਵੀ ਹੈ ਤੇ ਮੇਰੀ ਬੀਵੀ ਹੈ। ਮੈਂ ਕਿਸੇ ਫੰਕਸ਼ਨ ਤੇ ਜਾ ਰਿਹਾ ਹਾਂ, ਮੇਰੀ ਬੀਵੀ ਸਭ ਤੋਂ ਬਿਊਟੀਫੁਲ ਇੰਪੋਰਟੈਂਟ ਉਹੀ ਹੈਗੀ ਹੈ। ਬਿਲਕੁਲ ਸਹੀ। ਤੇ ਮੈਨੂੰ ਕੋਈ ਸ਼ੌਕ ਨਹੀਂ ਹੈਗਾ ਜਾ ਕੇ ਕਿਸੇ ਹੋਰ ਦੀ ਔਰਤਾਂ ਦਾ ਨਾਲ ਗੱਪਾਂ ਲਗਾਉਣਾ, ਉਹਨੂੰ ਦੇਖਣਾ, ਇਹ ਕਰਨਾ। ਮੈਂ ਉਹ ਚੀਜ਼ਾਂ ਨੂੰ ਪਸੰਦ ਹੀ ਨਹੀਂ ਕਰਦਾ। ਤੇ ਭੱਟੀ ਸਾਹਿਬ ਤੁਹਾਡਾ ਘਰ ਬੜਾ ਖੂਬਸੂਰਤ ਹੈ ਮਾਸ਼ਾਅੱਲਾ ਜੀ। ਇਹ ਸਾਰਾ ਆਪ ਡਿਜ਼ਾਈਨ ਕੀਤਾ? ਸਾਰਾ 100% ਖੁਦ ਡਿਜ਼ਾਈਨ ਕੀਤਾ ਹੋਇਆ, 100% ਸਾਰਾ 100%। ਇੱਕ ਇੱਕ ਚੀਜ਼ ਫਰਨੀਚਰ ਪਾਕਿਸਤਾਨ ਦਾ ਬਣਿਆ ਹੈ, ਇੱਧਰੋਂ ਸਾਰਾ ਕੁਝ। ਇੱਥੇ ਨਾ ਸਾਡੇ ਕਿਹੜੇ ਬੱਚੇ ਨੇ ਨਾ ਬਹੁਤ ਇੰਟੈਲੀਜੈਂਟ ਹੈਗੇ ਨੇ, ਲੇਕਿਨ ਮੈਨੂੰ ਅਫਸੋਸ ਹੁੰਦਾ ਉਹਨਾਂ ਵਾਸਤੇ ਇਹਨਾਂ ਨੇ ਕੋਈ ਸਕੂਲ ਨਹੀਂ ਬਣਾਏ। ਉਹਨਾਂ ਨੂੰ ਤੁਸੀਂ ਇੱਕ ਤਸਵੀਰ ਕਰਕੇ ਬਣਾ ਕੇ ਦੇ ਦੇਵੋ, ਉਸ ਤੋਂ ਖੂਬਸੂਰਤ ਬਣਾ ਕੇ ਲੈ ਕੇ ਆਉਣਗੇ। ਤੇ ਇਹਦਾ ਮਤਲਬ ਸਾਡੀ ਕੌਮ ਬੜੀ ਇੰਟੈਲੀਜੈਂਟ ਹੈ ਮਾਸ਼ਾਅੱਲਾ। ਟੈਲੈਂਟ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈਗਾ। ਯੰਗ ਬੱਚੇ ਨੇ ਔਰ ਬਹੁਤ ਜ਼ਿਆਦਾ, ਕਿਉਂਕਿ ਮੈਂ ਜਾਣਾ ਵਾ ਯੂਨੀਵਰਸਿਟੀ 'ਚ ਲੈਕਚਰ ਦੇਣ ਲਈ, ਲੈਂਪਸ 'ਚ ਜਾਣਾ, ਆਗਾ ਖਾਨ ਯੂਨੀਵਰਸਿਟੀ ਮੈਂ ਜਾਣਾ, ਪੰਜਾਬ ਯੂਨੀਵਰਸਿਟੀ, ਨਕਸ ਯੂਨੀਵਰਸਿਟੀ, ਡਿਪੋਲ, ਮੈਂ ਸ਼ਿਕਾਗੋ ਦੀ ਯੂਨੀਵਰਸਿਟੀ, ਪੈਰਿਸ। ਉਹ ਸਾਡੇ ਬੱਚੇ ਬਹੁਤ ਇੰਟੈਲੀਜੈਂਟ ਤੇ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਵੀ ਤੁਸੀਂ ਆਪ ਹੀ ਸਿਲੈਕਟ ਕੀਤੀਆਂ ਨੇ? ਸਾਰਾ ਕੁਝ ਪੈਰਿਸ ਤੋਂ ਲਿਆਏ ਹੋ ਜਾਂ ਇੱਥੇ ਦੀਆਂ ਨੇ? ਨਹੀਂ ਕੁਝ ਪੈਰਿਸ ਤੋਂ, ਬਾਕੀ ਜ਼ਿਆਦਾ ਇੱਥੇ ਦੇ ਗਏ ਨੇ। 90% ਇੱਥੇ ਦੇ ਗਏ ਨੇ, ਕਿਉਂਕਿ ਘਰ 'ਚ ਰਹਿਣਾ ਨਾ, ਕਦੋਂ ਅਸੀਂ ਇੱਕ ਕਪਲ ਰਹਿ ਰਹੇ ਨਾ, ਤੇ ਸਾਨੂੰ ਮਤਲਬ ਘਰ ਅਸੀਂ ਆਪਣੇ ਪਸੰਦ ਦਾ ਬਣਾਇਆ ਹੋਇਆ। ਉਹ ਸਾਨੂੰ ਖੁਸ਼ੀ ਹੁੰਦੀ ਕਦੀ ਇਸ ਕਮਰੇ 'ਚ ਬੈਠ ਕੇ, ਕਦੀ ਉਸ ਕਮਰੇ 'ਚ ਬੈਠ ਕੇ, ਕਦੀ ਉਸ ਕਮਰੇ 'ਚ ਬੈਠ ਕੇ, ਮਤਲਬ ਅਸੀਂ ਬੋਰ ਨਹੀਂ ਹੁੰਦੇ। ਬਿਲਕੁਲ ਸਹੀ। ਠੀਕ ਹੈ ਨਾ, ਅਸੀਂ ਬੋਰ ਨਹੀਂ ਹੁੰਦੇ। ਜਾ ਕੇ ਪੂਲ ਤੇ ਬੈਠ ਕੇ ਸੁਬਾਹ ਕਾਫੀ ਪੀ ਲਈ, ਇੱਧਰ ਬੈਠ ਗਏ, ਇੱਥੇ ਮਿਊਜ਼ਿਕ ਸੁਣ ਲਿਆ, ਦੋਸਤ ਆ ਗਏ ਕੋਈ ਉਹਦੇ ਸਾਨੂੰ ਘਰ ਉਹ ਬਣਨਾ ਚਾਹੀਦਾ ਕਿੱਥੇ ਤੁਹਾਡਾ ਦਿਲ ਲੱਗੇ ਅੰਦਰੋਂ। ਇੱਕ ਉਦੋਂ ਮੈਨੂੰ ਕਹਿੰਦੀ ਮੈਂ 2 ਦਿਨ ਲਈ ਆਪਣੇ ਪੇਰੈਂਟਸ ਕੋਲ ਜਾਂਦੀ ਹਾਂ ਤੇ ਮੈਨੂੰ ਨੀਂਦ ਨਹੀਂ ਆਉਂਦੀ, ਮੈਨੂੰ ਆਪਣਾ ਘਰ ਯਾਦ ਹੁੰਦਾ। ਇਹ ਉਹ ਸਾਨੂੰ ਸੇਮ ਚੱਕਰ ਮੇਰਾ ਹੈਗਾ। ਮੈਂ ਪੈਰਿਸ 'ਚ ਮੇਰੇ ਕਿੰਨੇ ਵੀ ਫਲੈਟ ਹੁੰਦੇ ਸੀ, ਮੈਂ ਖੁਦ ਡਿਜ਼ਾਈਨ ਕਰਦਾ ਸੀ ਸਾਰੇ। ਅੱਛਾ। ਖੁਦ ਡਿਜ਼ਾਈਨ ਕਰਕੇ ਤੇ ਮੈਂ ਰਹਿੰਦਾ ਸੀ, ਕਿਉਂਕਿ ਮੈਂ ਕਿਸੇ ਦੀ ਚੋਇਸ ਤੇ ਨਹੀਂ ਰਹਿ ਸਕਦਾ। ਅੱਛਾ। ਕਿਉਂਕਿ ਰਾਤ ਨੂੰ ਮੈਂ ਉੱਥੇ ਸੋਣਾ ਹੈ ਤੇ ਇਹ ਕਰਨਾ, ਤਾਂ ਮੇਰੀ ਚੋਇਸ ਦਾ ਫਰਨੀਚਰ ਵੀ ਸਭ ਚੀਜ਼ਾਂ ਮੇਰੀ ਚੋਇਸ ਦੀ ਹੋਣੀ ਚਾਹੀਦੀ। ਬਿਲਕੁਲ ਸਹੀ ਹੈ। ਨਹੀਂ ਉਹ ਤੁਹਾਡੀ ਮਾਸ਼ਾਅੱਲਾ ਘਰ ਦੀ ਸਾਰੀ ਸੈਟਿੰਗ ਦੇਖ ਕੇ ਤੇ ਅੰਦਾਜ਼ਾ ਹੋ ਰਿਹਾ ਤੁਹਾਡੀ ਚੋਇਸ ਦਾ ਜੀ। ਮਹਿਮੂਦ ਭੱਟੀ ਨੇ ਸਾਨੂੰ ਆਪਣਾ ਖੂਬਸੂਰਤ ਘਰ ਵੀ ਦਿਖਾਇਆ ਔਰ ਰਾਹਦਾਰੀ 'ਚ ਲੱਗੀਆਂ ਹੋਈਆਂ ਕੀਮਤੀ ਤੇ ਨਾਯਾਬ ਪੇਂਟਿੰਗਸ ਬਾਰੇ ਦੱਸਿਆ। ਰਾਹਦਾਰੀ ਤੋਂ ਹੁੰਦੇ ਹੋਏ ਬਿਲੀਅਰਡ ਰੂਮ 'ਚ ਪਹੁੰਚੇ, ਜਿੱਥੇ ਮਹਿਮੂਦ ਭੱਟੀ ਨੇ ਦੁਨੀਆ ਦੀ ਮਾਰੂਫ ਮਾਡਲਸ ਦੇ ਨਾਲ ਆਪਣੀ ਮਾਡਲਿੰਗ ਔਰ ਆਪਣੇ ਡਿਜ਼ਾਈਨ ਕੀਤੇ ਹੋਏ ਮਲਬੂਸਾਤ ਦੀਆਂ ਤਸਵੀਰਾਂ ਵੀ ਲਗਾ ਰੱਖੀਆਂ ਨੇ। ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਪਣੇ ਘਰ ਵਿੱਚ ਬਣਾਇਆ ਹੋਇਆ ਆਪਣਾ ਦਫ਼ਤਰ ਵੀ ਵਿਖਾਇਆ। ਇਹ ਮੇਰੀ ਵਾਈਫ ਦਾ, ਇਹ ਮੇਰਾ ਆਫਿਸ ਹੈ। ਅੱਛਾ ਅੱਛਾ। ਕਿੱਥੇ ਮੈਂ ਬੈਠ ਕੇ ਮਤਲਬ ਸਭ ਆਉਂਦੇ ਰਹਿੰਦੇ ਨੇ, ਮੈਨੂੰ ਬੜੇ ਲੋਕਾਂ ਦੇ ਲੈਟਰ ਵੀ ਆਉਂਦੇ ਨੇ, ਚੀਜ਼ਾਂ ਆਉਂਦੀਆਂ ਨੇ, ਉਹ ਸਾਰੀਆਂ ਇੱਥੇ ਫਿਰ ਮੈਂ ਆ ਕੇ ਚੈੱਕ ਕਰਦਾ ਮੈਂ। ਇਹ ਮੇਰੇ ਬੱਚਿਆਂ ਦੀ ਤਸਵੀਰਾਂ ਨੇ। ਅੱਛਾ ਮਾਸ਼ਾਅੱਲਾ। ਕਿੰਨੇ ਬੱਚੇ ਨੇ ਭੱਟੀ ਸਾਹਿਬ? 3 ਬੱਚੇ ਨੇ। ਮੇਰੀ ਬੇਟੀ ਸ਼ਨੇਲ ਦੀ ਮਾਡਲ ਹੈ, ਇਹ ਲੂਈ ਵੀਟੋ ਦਾ ਮਾਡਲ ਹੈ, ਇਹ ਡਾਕਟਰ ਹੋਣੀ ਬਣੀ ਹੈ। ਹਾਂਜੀ, ਇਹ ਬੜੇ ਮਸ਼ਹੂਰ ਨੇ। ਬੱਚਿਆਂ ਚੋਂ 2 ਬੱਚੇ ਮਾਡਲ ਨੇ? ਹਾਂ, 2 ਬੱਚੇ ਮਾਡਲ ਔਰ ਵੱਡੇ ਮਾਡਲ ਨੇ, ਇੰਟਰਨੈਸ਼ਨਲ ਬ੍ਰਾਂਡ ਦੇ। ਇੰਟਰਨੈਸ਼ਨਲ ਬ੍ਰਾਂਡ। ਅੱਛਾ ਮਾਸ਼ਾਅੱਲਾ। ਹਾਂ, ਇਹ ਮੇਰਾ ਬੇਟਾ, ਇਹ ਲੂਈ ਵੀਟੋ ਨਾਈਕੀ ਦਾ ਮਾਡਲ ਹੈ, ਬੜਾ ਮਸ਼ਹੂਰ, ਕਿਉਂਕਿ ਇਹਨਾਂ ਦੀ ਮਾਂ ਅਮਰੀਕਨ ਹੈਗੀ ਸੀ ਨਾ। ਅੱਛਾ ਅੱਛਾ ਅੱਛਾ। ਹਾਂ, ਮੈਂ ਅਮਰੀਕਨ ਰੈਡ ਇੰਡੀਅਨ ਜੀ ਬਿਲਕੁਲ। ਤੇ ਇਹ ਮੇਰੇ ਬੱਚਿਆਂ ਦੀ ਤਸਵੀਰਾਂ ਲੱਗੀਆਂ ਨੇ। ਬਿਲਕੁਲ ਸਹੀ। ਤੇ ਭੱਟੀ ਸਾਹਿਬ ਕਿਤਾਬਾਂ ਵੀ ਲਿਖੀਆਂ ਹੋਈਆਂ ਤੁਹਾਡੇ ਹਾਂਜੀ, ਉੱਤੇ? ਇਹ ਸਾਰੀ ਕਿਤਾਬਾਂ ਮੇਰੀਆਂ ਹੀ ਨੇ। ਹਾਂ ਅੱਛਾ। ਹਾਂ, ਇਹ ਕਿਹੜੀ, ਇਹ ਹੁਣ ਛਪੀ ਸੀ ਲੰਡਨ ਵਿੱਚ, ਅਮਰੀਕਾ ਦੇ ਵਿੱਚ।
ਇਹ ਫ੍ਰੈਂਚ ਇਹਦੇ ਤੇ 3 ਸਿਨੇਮਾ ਮੂਵੀਜ਼ ਮੇਰੀ ਲਾਈਫ ਤੇ ਬਣੀਆਂ ਸੀ ਅੱਛਾ ਪੈਰਿਸ ਵਿੱਚ ਨਾ 3 ਸਿਨੇਮਾ ਮੂਵੀਜ਼ ਜ਼ਬਰਦਸਤ। ਮੈਂ ਇੱਕ ਵਾਹਿਦ ਪਾਕਿਸਤਾਨੀ ਕਦੇ ਤੇ ਸਿਨੇਮਾ ਮੂਵੀਜ਼ ਬਣੀਆਂ ਨੇ 10 ਸਿਤਾਰੇ ਇਮਤਿਆਜ਼ ਹਲਾਲ ਇਮਤਿਆਜ਼ ਮਾਸ਼ਾਅੱਲਾ ਮਾਸ਼ਾਅੱਲਾ। ਤੇ ਮੈਂ ਪਾਕਿਸਤਾਨ ਦਾ ਨਾਮ ਕਿਹੜਾ ਨਾ ਮੈਂ ਪਾਕਿਸਤਾਨ ਦਾ ਨਾਮ ਰੋਸ਼ਨ ਕੀਤਾ ਹੈ। ਸਹੀ ਹੈ। ਉਹਦਾ ਮੈਂ ਲੇਬਰ ਵੀ ਪੱਟੀ ਪੈਰਿਸ ਲਿਖਿਆ ਸੀ ਇਸ ਕਰਕੇ ਦੁਨੀਆ 'ਚ ਪਤਾ ਲੱਗੇ ਪੱਟੀ ਪਾਕਿਸਤਾਨੀ ਹੈ। ਪਾਕਿਸਤਾਨੀ ਉਹਦੇ ਨਾਲ ਇੱਕ ਤੁਹਾਡੀ ਅਲੱਗ ਤੋਂ ਸ਼ਨਾਖਤ ਬਣ ਗਈ। ਹਾਂ ਬਿਲਕੁਲ ਦੁਨੀਆ ਦੇ ਵਿੱਚ ਮੈਂ ਚਾਹੁੰਦਾ ਸੀ ਮਤਲਬ ਮੇਰਾ ਨਾਮ ਹੈ ਨਾ ਪਾਕਿਸਤਾਨੀ ਪੁੱਛਿਆ ਜਾਵੇ ਕਿਉਂਕਿ ਮੇਰੀ ਲਾਈਫ 'ਤੇ ਸਿਨੇਮਾ ਮੂਵੀਜ਼ ਉਹਨਾਂ ਨੇ ਬਣਾਈਆਂ ਸੀ ਜੂਸ਼ ਨੇ ਬਣਾਈਆਂ ਸੀ ਬੜੀ ਹਿੱਟ ਮੂਵੀ ਗਈਆਂ ਸੀ ਉਹਦੇ ਵਿੱਚ ਵੀ ਉਹਨਾਂ ਨੇ ਸਾਰਾ ਮੇਰੀ ਲਾਈਫ 'ਤੇ ਦੱਸਿਆ ਆਦਮੀ ਕਿਸ ਤਰ੍ਹਾਂ ਪੈਰਿਸ ਆਉਂਦਾ ਹੈ ਜ਼ੁਬਾਨ ਨਹੀਂ ਹੁੰਦੀ ਕਿਸ ਤਰ੍ਹਾਂ ਫਿਰ ਇੱਕਦਮ ਮਿਲੀਅਨ ਬਣ ਜਾਂਦਾ ਹੈ ਔਰ ਕਿੱਡਾ ਵੱਡਾ ਨਾਮ ਬਣ ਜਾਂਦਾ ਹਰ ਬੰਦਾ ਹੁਣ ਤੱਕ ਮੇਰੀ ਇੱਜ਼ਤ ਕਰਦੇ ਨੇ ਸਕੂਲਾਂ 'ਚ ਕਿਤਾਬਾਂ ਮੇਰੀਆਂ ਜਾਂਦੀਆਂ ਨੇ ਪੜ੍ਹਨ ਵਾਸਤੇ ਆਦਮੀ ਸੈਲਫ ਮੇਡ ਕਿਸ ਤਰ੍ਹਾਂ ਬਣਦਾ ਦਫ਼ਤਰ ਤੋਂ ਨਿਕਲ ਕੇ ਆਪਣੀ ਫੋਟੋ ਗੈਲਰੀ ਦਾ ਦੌਰਾ ਵੀ ਕਰਵਾਇਆ। ਇਹ ਸਾਰੀਆਂ ਚੀਜ਼ਾਂ ਤੁਸੀਂ ਬਾਹਰ ਤੋਂ ਲਿਆਏ ਹੋ ਜਾਂ ਇੱਥੋਂ? ਨਹੀਂ ਇਹ ਪੇਂਟਿੰਗਸ ਕਿਹੜੀਆਂ ਨੇ ਨਾ ਇਹ ਪਾਕਿਸਤਾਨ ਦੀਆਂ ਬਣੀਆਂ ਨੇ ਸਾਰੀ ਪੇਂਟਿੰਗਸ ਕਿਹੜੇ ਘਰ 'ਚ ਦੇਖਦੇ ਮੈਂ ਇੱਕ ਮਿਊਜ਼ੀਅਮ ਬਣਾ ਦਿੱਤਾ ਹੈ ਇਸ ਘਰ ਨੂੰ। ਹਾਂ ਔਰ ਇਹ ਪੇਂਟਿੰਗ ਪਾਕਿਸਤਾਨ ਦੀਆਂ ਬਣੀਆਂ ਨੇ ਉਹ ਬੱਚਿਆਂ ਨੇ ਬਣਾਈਆਂ ਨੇ ਕਿ ਉਹਨਾਂ ਨੂੰ ਇੱਕ ਤਸਵੀਰ ਦੇਖ ਕੇ ਨਾ ਉਹਨੂੰ ਕਿਹਾ ਜੀ ਇਹ ਪੇਂਟਿੰਗ ਤੂੰ ਇਹ ਬਣਾਉਣੀ ਉਸ ਤੋਂ ਖੂਬਸੂਰਤ ਉਹ ਪੇਂਟਿੰਗ ਬਣਾ ਕੇ ਲੈ ਕੇ ਆਉਂਦੇ ਨੇ। ਅੱਛਾ। ਕਿਉਂਕਿ ਸਾਡੇ ਬੱਚੇ ਨਾ ਬਹੁਤ ਇੰਟੈਲੀਜੈਂਟ ਹੈਗੇ ਨੇ ਸਾਡੀ ਕੌਮ ਬਹੁਤ ਇੰਟੈਲੀਜੈਂਟ ਹੈਗੀ ਕਿਉਂਕਿ ਮੈਂ ਫਿਰਦਾ ਵਾਂ ਦੁਨੀਆ ਅਗਰ ਅਸੀਂ ਇਹਨਾਂ ਬੱਚਿਆਂ ਨੂੰ ਸਕੂਲ ਕਾਲਜ ਉਹਦੇ ਚੀਜ਼ਾਂ ਦੇ ਦਈਏ ਨਾ ਮੇਰੇ ਖਿਆਲ ਇਹ ਪੂਰੀ ਦੁਨੀਆ ਦੇ ਵਿੱਚ ਬਹੁਤ ਇੰਪੋਰਟੈਂਟ ਸਾਡੇ ਬਣ ਬਿਲਕੁਲ ਸਹੀ ਹੈ। ਤੁਸੀਂ ਬਗੈਰ ਸਕੂਲ ਕਾਲਜ ਗਏ ਹਾਂਜੀ ਐਡੇ ਵੱਡੇ ਇੱਕ ਫੈਸ਼ਨ ਡਿਜ਼ਾਈਨਰ ਵੀ ਬਣ ਗਏ ਤੇ ਇਹ ਕਿਸ ਤਰ੍ਹਾਂ ਪੋਸੀਬਲ ਹੁੰਦਾ ਸਰ? ਇਹ ਪੋਸੀਬਲ ਕੋਈ ਡਿਪਲੋਮਾ ਕੀਤਾ ਜਾਂ ਨਹੀਂ ਕੁਝ ਨਹੀਂ ਕੀਤਾ ਮੈਂ ਕਦੀ ਫੈਸ਼ਨ ਦੇ ਸਕੂਲ ਨਹੀਂ ਗਿਆ ਪੇਂਟਿੰਗ ਦੇ ਸਕੂਲ ਨਹੀਂ ਗਿਆ ਘਰ ਸਾਰਾ ਮੈਂ ਤੁਹਾਨੂੰ ਦੱਸਿਆ ਨਾ 100% ਮੈਂ ਖੁਦ ਬਣਵਾਇਆ ਹੈ ਇਹਦੇ ਸਕੂਲ ਕਾਲਜ ਮੈਂ ਨਹੀਂ ਗਿਆ ਇਹ ਅੱਲਾ ਮੀਆਂ ਤੁਹਾਨੂੰ ਦਿੰਦਾ ਅੱਲਾ ਮੀਆਂ ਕਹਿੰਦਾ ਮੈਂ ਤੁਹਾਨੂੰ ਦਿਮਾਗ ਦਿੱਤਾ ਹੈ ਅੱਲਾ ਕਦੋਂ ਪੈਦਾ ਹੁੰਦੇ ਨਾ ਅੱਲਾ ਮੀਆਂ ਕਹਿੰਦਾ ਤੁਹਾਨੂੰ ਮੈਂ 2 ਬਾਜ਼ੂ ਇੱਕ ਦਿਮਾਗ 2 ਦਿੱਤੇ ਨੇ ਜਾਂ ਖੂਬਸੂਰਤ ਜਾ ਕੇ ਆਪਣਾ ਰਿਜ਼ਕ ਲੱਭ ਤੇ ਲੇਕਿਨ ਮੇਰੀ ਲਾਈਫ 'ਚ ਸਭ ਤੋਂ ਇੰਪੋਰਟੈਂਟ ਮੇਰੀ ਮਾਂ ਦੀ ਦੁਆਵਾਂ ਸੀ ਔਰ ਮੇਰੀ ਲਾਈਫ 'ਚ ਮੈਂ ਚਾਹੁੰਦਾ ਵਾਂ ਹਰ ਆਦਮੀ ਸੈਲਫ ਮੇਡ ਹੋਵੇ। ਪੱਟੀ ਸਾਹਿਬ ਇਹ ਬਸੰਤ ਦੀ ਵੀ ਤਸਵੀਰ ਲੱਗੀ ਹੈ ਪੇਂਟਿੰਗ ਬਣੀ ਹੈ ਜੀ। ਬਿਲਕੁਲ ਇੱਕ ਕਦੋਂ ਪਾਕਿਸਤਾਨ ਦੇ ਇੱਥੇ ਬਸੰਤਾਂ ਹੁੰਦੀਆਂ ਸੀ ਨਾ ਤੇ ਮੈਨੂੰ ਤੋਹਫਾ ਦਿੱਤਾ ਸੀ ਜੰਨਤ ਸਾਹਿਬ ਅੱਲਾ ਮੀਆਂ ਉਹਨਾਂ ਦੀ ਜੰਨਤ ਨਸੀਬ ਕਰੇ ਉਹ ਚਲੇ ਗਏ ਨੇ ਸਾਡੇ ਜੰਨਤ ਮੁਬਸ਼ਰ ਸਾਹਿਬ ਉਹਨਾਂ ਨੇ ਮੈਨੂੰ ਤੋਹਫਾ ਦਿੱਤਾ ਸੀ ਬਸੰਤ ਦਾ। ਪੱਟੀ ਸਾਹਿਬ ਬਸੰਤ ਦਾ ਖੁਦ ਵੀ ਪਤੰਗਾਂ ਬਣਾਉਣ ਦਾ ਸ਼ੌਕ ਹੈ? ਮੈਨੂੰ ਬਿਲਕੁਲ ਸ਼ੌਕ ਨਹੀਂ ਹੈਗਾ ਲੇਕਿਨ ਲੋਕੀ ਬੁਲਾ ਲੈਂਦੇ ਨੇ ਬਸੰਤ ਕੀ ਹੋ ਰਿਹਾ ਮੈਂ ਕਦੀ ਗੁੱਡੇ ਛੁੱਡੇ ਮੈਂ ਨਹੀਂ ਹਟਾਉਂਦਾ। ਦੇਖਣ ਦੀ ਹੱਦ ਤੱਕ ਸ਼ੌਕ? ਦੇਖਣ ਦੇ ਹੱਦ ਹਾਂ। ਤੇ ਵੈਸੇ ਤੁਸੀਂ ਜਿਸਲੇ ਆਉਂਦੇ ਹੋ ਇੱਥੇ ਤੇ ਮੁxtਲਿਫ ਗੈਦਰਿੰਗਸ ਵੀ ਹੁੰਦੀਆਂ ਨੇ ਔਰ ਸ਼ੋਜ਼ ਵੀ ਹੁੰਦੇ ਨੇ ਬਕਾਇਦਾ ਤੇ ਬਸੰਤਾਂ ਦੇ ਹਵਾਲੇ ਨਾਲ ਤੇ ਉਹ ਵੀ ਅਟੈਂਡ ਕਰਦੇ ਹੋ? ਬਿਲਕੁਲ ਬੜੀਆਂ ਦਾਵਤਾਂ ਆਉਂਦੀਆਂ ਨੇ ਫਿਰ ਮੈਨੂੰ ਜਾਣਾ ਪੈਂਦਾ ਕਿਸੇ ਨਾ ਕਿਤੇ। ਸਹੀ ਕਿਉਂਕਿ ਉਹ ਸਾਡੇ ਬਹੁਤ ਸਾਰੇ ਓਵਰਸੀਜ਼ ਜਿਹੜੇ ਨੇ ਉਹ ਬਸੰਤ ਦੇ ਮੌਕੇ ਤੇ ਜ਼ਰੂਰ ਪਹੁੰਚਦੇ ਨੇ। ਹਾਂਜੀ ਬਿਲਕੁਲ ਬੜੇ ਸ਼ੌਕ ਨਾਲ ਪਹੁੰਚਦੇ ਨੇ। ਹਾਂ ਮੈਨੂੰ ਵੀ ਸ਼ੌਕ ਹੈਗਾ ਮੇਰੇ ਵੀ ਕਾਫੀ ਦੋਸਤ ਬੁਲਾਵਾਂਗੇ ਘਰ ਕੋਈ ਬਸੰਤ ਕਰਨਾ। ਗੁੱਡ ਠੀਕ ਹੈ ਜੀ ਠੀਕ ਹੈ ਜੀ। ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਖਾਣੇ ਵਾਸਤੇ। ਅੱਛਾ ਜੀ। ਖਾਣਾ ਖਾ ਲਈਏ ਭੁੱਖ ਲੱਗੀ ਚਲੋ ਮਿਹਰਬਾਨੀ। ਅਸੀਂ ਖਾਣੇ ਦੀ ਮੇਜ਼ ਤੇ ਪਹੁੰਚੇ ਜਿੱਥੇ ਉਹਨਾਂ ਦੀ ਬੇਗਮ ਨੇ ਮੁxtਲਿਫ ਕਿਸਮਾਂ ਦੇ ਖਾਣੇ ਦਾ ਇਹਤਮਾਮ ਕੀਤਾ ਹੋਇਆ ਸੀ। ਪੱਟੀ ਸਾਹਿਬ ਉੱਥੇ ਫਰਾਂਸ ਦੇ ਵਿੱਚ ਤੁਹਾਡੇ ਤੇ ਕਈ ਫਿਲਮਾਂ ਵੀ ਬਣੀਆਂ ਤੁਸੀਂ ਜਿਸ ਤਰ੍ਹਾਂ ਦੱਸਿਆ ਤੇ ਕੋਈ ਪਾਕਿਸਤਾਨ 'ਚ ਵੀ ਇਹੋ ਜਿਹੀ ਕੋਈ ਫਿਲਮ ਬਣਾਈ ਗਈ ਤੁਹਾਡੇ ਤੇ ਕਿ ਨਹੀਂ? ਨਹੀਂ ਪਾਕਿਸਤਾਨ 'ਚ ਨਹੀਂ ਪੈਰਿਸ 3 ਮੇਰੇ ਤੇ ਸਿਨੇਮਾ ਮੂਵੀਜ਼ ਆਈਆਂ ਸੀ। ਅੱਛਾ ਜੀ। ਉਹ ਉਹਨਾਂ ਨੇ ਸਿਨੇਮਾ ਮੂਵੀਜ਼ ਬੜੀ ਹਿੱਟ ਗਈਆਂ ਸੀ ਉਹਨਾਂ ਨੂੰ ਦੱਸਦੇ ਨੇ ਇਨਸਾਨ ਮਤਲਬ ਇੱਕ ਬਾਹਰ ਤੋਂ ਆਉਂਦਾ ਬੰਦਾ ਔਰ ਉਹਦੇ ਇੱਥੇ ਦੀ ਜ਼ੁਬਾਨ ਨਹੀਂ ਆਉਂਦੀ ਕੁਛ ਨਹੀਂ ਆਉਂਦਾ ਸਫਾਈ ਤੋਂ ਕੰਮ ਸ਼ੁਰੂ ਕਰਦਾ ਹੈ। ਅੱਛਾ ਇਹ ਫਿਲਮਾਂ ਤੁਹਾਡੀ ਜ਼ਿੰਦਗੀ ਤੇ ਬਣਾਈਆਂ ਗਈਆਂ? 100% ਮੇਰੀ ਲਾਈਫ ਤੇ। ਅੱਛਾ। ਹਾਂ ਉਹਦੇ ਤੇ ਉਹ ਟੀਵੀ ਪ੍ਰੋਗਰਾਮ ਚੱਲਦੇ ਨੇ ਉੱਥੇ ਸੰਡੇ ਨੂੰ ਕਿਹੜੇ ਦੱਸਦੇ ਨੇ ਮਤਲਬ ਵੱਡੇ ਕਿਹੜੇ ਬੌਸ ਹੁੰਦੇ ਨੇ ਪੈਦੇ ਜੇ ਉਹਨਾਂ ਦੱਸਦੇ ਨੇ ਇੱਕ ਬੰਦਾ 0 ਤੋਂ ਵੀ ਉੱਪਰ ਹੀਰੋ ਬਣ ਸਕਦਾ। ਉਹ ਚੀਜ਼ਾਂ ਉੱਥੇ ਬਣਦੀਆਂ ਨੇ। ਇੱਥੇ ਪਾਕਿਸਤਾਨ ਸਿਰਫ ਟੀਵੀ ਤੇ ਸਿਆਸਤ ਹੀ ਹੈਗੀ ਔਰ ਇੱਥੇ ਇਹ ਨਹੀਂ ਸੋਚਦੇ ਇਹਨਾਂ ਨੇ ਚੀਜ਼ਾਂ ਬਣਾਉਣੀ ਚਾਹੀਦੀਆਂ ਨੇ। ਸਾਡੇ ਕਿਹੜੇ ਫਿਊਚਰ ਬੱਚੇ ਨੇ ਨਾ ਉਹਨਾਂ ਨੂੰ ਵੀ ਪਤਾ
ਚੱਲਣਾ ਚਾਹੀਦਾ ਮਤਲਬ ਜਿਹੜੇ ਰੋਲ ਮਾਡਲ ਲੋਕ ਨੇ ਮਤਲਬ ਰੋਲ ਮਾਡਲ ਨੇ ਉਹਨਾਂ ਦੇ ਬਣਨਾ ਚਾਹੀਦਾ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਆਦਮੀ ਜ਼ੀਰੋ ਤੋਂ ਹੀਰੋ ਕਿਸ ਤਰ੍ਹਾਂ ਬਣਦਾ। ਭੱਟੀ ਸਾਹਿਬ ਉੱਥੇ ਜਿਹੜੀਆਂ ਫਿਲਮਾਂ ਬਣੀਆਂ ਤੇ ਉਹਨਾਂ ਫਿਲਮਾਂ ਦੇ ਵਿੱਚ ਤੁਸੀਂ ਕੋਈ ਕੰਮ ਵੀ ਕੀਤਾ? ਨਹੀਂ, ਮੈਨੂੰ ਕਹਿ ਰਹੇ ਸੀ ਮੈਂ ਉਹ ਮੇਰੀ ਲਾਈਫ 'ਚ ਸਿਨੇਮਾ ਮੂਵੀ ਬਣੀਆਂ ਨੇ, ਉਹ ਮੈਨੂੰ ਕਹਿ ਰਹੇ ਸੀ ਮੈਂ ਖੁਦ ਆਪਣਾ ਰੋਲ ਪਲੇ ਕਰਾਂ, ਲੇਕਿਨ ਮੈਂ ਨਹੀਂ ਕੀਤਾ। ਇਸ ਕਰਕੇ ਮੇਰਾ ਉਹਨਾਂ ਦਾ ਹੋਇਆ ਸੀ ਕਿਉਂਕਿ ਮੈਨੂੰ 2 ਮਿਲੀਅਨ ਯੂਰੋ ਮਿਲੇ ਸੀ, ਮੇਰਾ ਉਹਨਾਂ ਦਾ ਹੋਇਆ ਸੀ ਸਭ ਵੱਡੇ ਵੱਡੇ ਟੀਵੀ ਪ੍ਰੋਗਰਾਮ ਮੈਂ ਤੁਹਾਡੇ ਕਰਾਂਗਾ, ਫਿਲਮਾਂ 'ਚ ਮੈਂ ਇਸ ਕਰਕੇ ਨਹੀਂ ਕਰ ਸਕਦਾ ਸੀ ਕਿਉਂਕਿ ਉਹਦੇ ਵਾਸਤੇ 6 ਮਹੀਨੇ ਸਾਲ ਚਾਹੀਦਾ ਤੇ ਮੈਂ ਆਪਣਾ ਕਾਰੋਬਾਰ ਪਿੱਛੇ ਛੱਡ ਕੇ ਤੇ ਮੈਂ ਉਹ ਨਹੀਂ ਕਰ ਸਕਦਾ ਸੀ। ਅੱਛਾ ਅੱਛਾ। ਹਾਂ, ਮੇਰੀ ਕੰਪਨੀ ਨੂੰ ਮੇਰੀ ਜ਼ਰੂਰਤ ਹੈਗੀ ਸੀ। ਫੈਸ਼ਨ ਦਾ ਕੰਮ ਵੀ ਤੁਹਾਨੂੰ ਪਤਾ ਨਾ ਦਿਮਾਗ ਨਾਲ ਬੰਦੇ ਨੂੰ ਡਿਜ਼ਾਈਨ ਬਣਾਉਣੇ ਪੈਂਦੇ ਨੇ, ਚੀਜ਼ਾਂ ਕਰਨੀਆਂ ਪੈਂਦੀਆਂ ਨੇ, ਇਸ ਕਰਕੇ ਉਹ ਮੈਂ ਨਹੀਂ ਕੀਤਾ ਸੀ। ਮੈਨੂੰ ਬੜੀ ਦਫਾ ਆਫਰ ਇੰਡੀਆ ਤੋਂ ਬੜੀ ਆਫਰ ਆਈਆਂ ਸੀ ਮੂਵੀ 'ਚ ਕੰਮ ਕਰਨ ਵਾਸਤੇ ਸਾਰਾ ਕੁਝ। ਹਾਂ, ਤੁਸੀਂ ਮਾਡਲਿੰਗ ਤੇ ਕਰਦੇ ਰਹੇ ਹੋ ਖੁਦ? ਮਾਡਲਿੰਗ ਮੈਂ ਕਰਦਾ ਰਿਹਾ, ਆਪਣੇ ਲਈ ਕਰਦਾ ਰਿਹਾ। ਇੱਕ ਦਫਾ ਮੈਂ ਸ਼ਨਲ ਲਈ ਕੀਤੀ ਸੀ ਮਾਡਲਿੰਗ, ਹੈ ਨਾ, ਤੇ ਉਹ ਵੀ ਸਿਰਫ ਉਹਨਾਂ ਦੋਸਤ ਹੈਗਾ ਸੀ ਤੇ ਮੈਂ ਕਰ ਦਿੱਤੀ। ਅੱਛਾ, ਉਹ ਮੁਫਤ 'ਚ ਕਰ ਦਿੱਤੀ ਤੁਸੀਂ? ਹਾਂ, ਮੈਨੂੰ ਜ਼ਰੂਰਤ ਨਹੀਂ ਹੈਗੀ ਸੀ। ਹਾਂ ਬਿਲਕੁਲ। ਭੱਟੀ ਸਾਹਿਬ, ਪਾਕਿਸਤਾਨ ਦੇ ਵਿੱਚ ਇੱਕ ਲਾਹੌਰ ਦੇ ਵਿੱਚ ਇੱਕ ਬਹੁਤ ਵੱਡਾ ਇਦਾਰਾ ਹੈ ਫੈਸ਼ਨ ਡਿਜ਼ਾਈਨਿੰਗ ਦਾ, ਪਾਕਿਸਤਾਨ ਇੰਸਟੀਚਿਊਟ ਆਫ ਫੈਸ਼ਨ ਡਿਜ਼ਾਈਨਿੰਗ, ਤੇ ਇਹਦੀ ਬੁਨਿਆਦ ਤੁਸੀਂ ਰੱਖੀ ਸੀ? ਮੈਂ ਰੱਖੀ ਸੀ, ਇਹ ਗਵਰਨਰ ਹਾਊਸ ਦੇ ਬੈਕ ਸਾਈਡ ਤੇ ਇੱਕ ਕੋਠੀ ਦੇ ਵਿੱਚ ਮੈਂ ਰੱਖੀ ਸੀ ਕਿਉਂਕਿ ਬੇਨਜ਼ੀਰ ਭੁੱਟੋ ਮੈਨੂੰ ਲੈ ਕੇ ਆਈ ਸੀ। ਅੱਛਾ। ਉਹ ਮੈਨੂੰ ਲੈ ਕੇ ਆਈ ਸੀ, ਕਹਿੰਦੀ ਤੈਨੂੰ ਦੁਨੀਆ ਜਾਣਦੀ ਹੈ, ਬਾਹਰ ਜਾਂਦੇ ਤੈਨੂੰ ਆਪਣੇ ਮੁਲਕ 'ਚ ਕੋਈ ਜਾਂਦਾ ਹੀ ਨਹੀਂ ਹੈਗਾ। ਉਹ ਫਿਰ ਮੈਂ ਫੈਸ਼ਨ ਸ਼ੋਅ ਸ਼ੁਰੂ ਕੀਤੇ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਤੁਹਾਡੇ ਟੀਵੀ, ਕੈਮਰਾ, ਉਹ ਲਾਈਟਾਂ, ਮੇਕਅਪ, ਹੈਡਰ ਵਾਕ ਕਰਨ ਵਾਸਤੇ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ ਕੁਝ, ਤੇ ਉਹ ਸਭ ਚੀਜ਼ਾਂ ਫਿਰ ਮੈਂ ਸ਼ੁਰੂ ਕੀਤੀਆਂ। ਮੈਂ ਫੈਸ਼ਨ ਸ਼ੋਅ ਕਰਾਚੀ, ਲਾਹੌਰ, ਇਸਲਾਮਾਬਾਦ ਕਰਕੇ ਉਹ ਲੋਕਾਂ ਨੂੰ ਮੈਂ ਹਿਲਾਇਆ ਜ਼ਰਾ ਸਾਰਿਆਂ ਨੂੰ। ਅੱਛਾ। ਕਿਉਂਕਿ ਮੈਂ ਚਾਹੁੰਦਾ ਸੀ ਮੇਰੀ ਕਿਹੜੀ ਭੈਣ ਹੈ, ਮੇਰੀ ਮਾਂ ਹੈ, ਮੇਰੀ ਬੀਵੀ ਹੈ, ਖੂਬਸੂਰਤ ਕੱਪੜੇ ਕਿਸ ਤਰ੍ਹਾਂ ਪਹਿਨੇ, ਤੁਹਾਨੂੰ ਫਖਰ ਹੋਣਾ ਚਾਹੀਦਾ ਹੈ ਮੇਰੀ ਭੈਣ, ਮੇਰੀ ਬੀਵੀ, ਮੇਰੀ ਬੇਟੀ ਕੱਪੜੇ ਅੱਛੇ ਪਾ ਕੇ ਕਿਸ ਤਰ੍ਹਾਂ ਜਾ ਰਹੀ ਹੈ। ਬਿਲਕੁਲ ਸਹੀ। ਕਿਉਂਕਿ ਉਹ ਫਿਰ ਚੀਜ਼ਾਂ ਮੈਂ ਸ਼ੁਰੂ ਕਰਵਾ ਕੇ ਫਿਰ ਇਹ ਸਕੂਲ ਮੈਂ ਫਿਰ ਬਣਾਇਆ ਛੋਟੀ ਦੀ ਕੋਠੀ ਦੇ ਵਿੱਚ। ਅੱਛਾ। ਬਣਾ ਕੇ ਫਿਰ ਮੈਂ ਗਵਰਨਮੈਂਟ ਨੂੰ ਤੋਹਫਾ ਦੇ ਦਿੱਤਾ ਸੀ। ਅੱਛਾ, ਉਹ ਤੁਸੀਂ ਬਣਾ ਕੇ ਤੇ ਗਵਰਨਮੈਂਟ ਦੇ ਹਵਾਲੇ ਕਰ ਦਿੱਤਾ? ਗਵਰਨਮੈਂਟ ਨੂੰ ਮੈਂ ਤੋਹਫਾ ਦੇ ਦਿੱਤਾ ਸੀ ਕਿਉਂਕਿ ਨਾ ਮੇਰੇ ਵਾਸਤੇ ਉਹ ਬੈਟਰ ਹੈਗਾ ਕਿਹੜਾ ਆਦਮੀ ਸੀਟ ਲੈ ਕੇ ਨਾ ਬੈਠੇ, ਇਹ ਫਿਊਚਰ ਬੱਚੇ ਉਹਨੂੰ ਲੈ ਕੇ ਅੱਗੇ ਚੱਲਣ। ਫਿਰ ਮੈਨੂੰ ਗਵਰਨਮੈਂਟ ਨੇ 17 ਇਮਤਿਆਜ਼ ਦਿੱਤਾ। ਅੱਛਾ। ਫਿਰ ਮੈਨੂੰ ਗਵਰਨਮੈਂਟ ਨੇ ਹਲਾਲ ਇਮਤਿਆਜ਼ ਪਾਕਿਸਤਾਨ ਦਿੱਤਾ ਕਿਉਂਕਿ ਪਾਕਿਸਤਾਨ ਦਾ ਮੇਰੇ ਲੇਬਲ ਦਾ ਨਾਮ ਵੀ ਭੱਟੀ ਪੈਰਿਸ ਹੈਗਾ ਸੀ। ਜੀ ਜੀ ਜੀ। ਤੇ ਮੈਂ ਚਾਹੁੰਦਾ ਸੀ ਇਹ ਕਿੰਨੇ ਬੱਚੇ ਡਿਜ਼ਾਈਨਰ ਇਸ ਲਈ ਬਣੇ ਨੇ ਨਾ, ਇਹਨਾਂ ਵਾਸਤੇ ਸਭ ਤੋਂ ਇੰਪੋਰਟੈਂਟ ਕਿਹੜਾ ਨੇ, ਇੱਕ ਕਾਪੀ ਰਾਈਟਸ ਵੀ ਹੋਣੇ ਚਾਹੀਦੇ ਨੇ। ਬਿਲਕੁਲ ਸਹੀ। ਕਾਪੀ ਰਾਈਟਸ ਦਾ ਮਤਲਬ ਹੈ ਤੁਸੀਂ ਕਿਸੇ ਦੀ ਤਸਵੀਰ ਲੈ ਕੇ ਬਣਾ ਕੇ ਆਪਣੇ ਵਿੰਡੋ ਤੇ ਨਾ ਲਗਾਓ, ਉਹਨਾਂ ਨਾ ਕਹੋ ਮੈਂ ਬਣਾਇਆ। ਜੀ ਹਾਂਜੀ। ਉਹ ਤੇ ਤੁਸੀਂ ਕਾਪੀ ਕਰ ਰਹੇ ਹੋ, ਠੀਕ ਹੈ ਨਾ। ਤੇ ਇਹ ਚੀਜ਼ਾਂ ਸਾਰੀਆਂ ਮੈਂ ਕਰਕੇ ਤੇ ਗਵਰਨਮੈਂਟ ਨੂੰ ਚਾਹੀਦਾ, ਮੁਲਕ ਸਾਡਾ ਬਹੁਤ ਪਿਆਰਾ ਮੁਲਕ ਹੈ, ਸਾਡਾ ਬਹੁਤ ਵੱਡਾ ਮੁਲਕ ਹੈਗਾ, ਸਾਡੇ ਬੱਚੇ ਬਹੁਤ ਇੰਟੈਲੀਜੈਂਟ ਹੈਗੇ ਨੇ, ਠੀਕ ਹੈ ਨਾ, ਤੇ ਇਹਨਾਂ ਨੂੰ ਅਸੀਂ ਅੱਗੇ ਲੈ ਕੇ ਜਾਈਏ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ। ਇੰਟਰਨੈਸ਼ਨਲ ਮਾਰਕੀਟ 'ਚ ਜਾ ਕੇ ਆਪਣਾ ਨਾਮ ਰੋਸ਼ਨ ਕਰੋ, ਸਾਡੇ ਮੁਲਕ ਦੀ ਇਕੋਨਮੀ ਅੱਗੇ ਜਾਏਗੀ। ਜੀ ਭੱਟੀ ਸਾਹਿਬ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਫੈਸ਼ਨ ਡਿਜ਼ਾਈਨਿੰਗ ਦਾ ਜਿਹੜਾ ਸਕੂਲ ਹੈ ਉਹਦੀ ਬੁਨਿਆਦ ਤੁਸੀਂ ਰੱਖੀ, ਤੇ ਇਸ ਵੇਲੇ ਤੁਸੀਂ ਪਾਕਿਸਤਾਨ ਦੇ ਵਿੱਚ ਫੈਸ਼ਨ ਡਿਜ਼ਾਈਨਿੰਗ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ, ਖਾਸ ਤੌਰ 'ਤੇ ਉਸ ਵੇਲੇ ਜਿਸ ਵੇਲੇ ਤੁਹਾਡੇ ਹੱਥ ਦੇ ਲਗਾਏ ਪੌਦੇ ਜਿਹੜੇ ਨੇ ਉਹ ਇਸ ਵੇਲੇ ਮਾਸ਼ਾਅੱਲਾ ਬੜਾ ਇੱਥੇ ਗਰੋ ਕਰ ਰਹੇ ਨੇ। HSY ਦੀ ਮਿਸਾਲ ਹੈ, ਮਸਰਤ ਮਿਸਬਾ ਦੀ ਮਿਸਾਲ ਹੈ, ਇਹਨਾਂ ਨੂੰ ਡਿਗਰੀਆਂ ਤੁਸੀਂ ਦਿੱਤੀਆਂ ਮੈਂ ਦਿੱਤੀਆਂ ਨੇ। ਤੇ ਇਹ ਤੁਸੀਂ ਪਾਕਿਸਤਾਨ ਦੇ ਵਿੱਚ ਫੈਸ਼ਨ ਡਿਜ਼ਾਈਨਿੰਗ ਨੂੰ ਕਿੱਥੇ ਵੇਖ ਰਹੇ ਹੋ ਇਸ ਵੇਲੇ? ਪਾਕਿਸਤਾਨ ਬਹੁਤ ਅੱਛਾ ਹੈ, ਸਾਡੇ ਬੱਚੇ ਮੈਂ ਤੁਹਾਨੂੰ ਦੱਸਿਆ ਇੰਟੈਲੀਜੈਂਟ ਨੇ, ਇਹਨਾਂ ਨੂੰ ਉੱਪਰ ਲੈ ਕੇ ਜਾਣਾ ਚਾਹੀਦਾ, ਲੇਕਿਨ ਕਾਪੀ ਰਾਈਟਸ ਹੋਣੇ ਚਾਹੀਦੇ ਨੇ। ਨਿਸਾਰ ਸਾਹਿਬ ਦੇ ਨਾਲ ਕੀ ਵਾਕਿਆ ਹੋਇਆ? ਉਹ ਤੁਹਾਡੇ ਬਾਰੇ ਚ ਉਹਨਾਂ ਨੇ ਬੜੇ ਨਾਜ਼ੇਬਾ ਲਫ਼ਜ਼ ਵੀ ਯੂਜ਼ ਕੀਤੇ। ਹਾਂ, ਮੈਂ CEO ਨਹੀਂ ਹੈਗਾ ਸੀ, ਅਸੂਲਨ ਤੇ CEO ਨੂੰ ਉਹਦੇ ਸਾਹਮਣੇ ਹੋਣਾ ਚਾਹੀਦਾ ਸੀ ਕਿਉਂਕਿ ਪੈਸੇ ਤੇ ਉਹ ਦੇਖ ਰਹੀ ਹੈ ਨਾ, ਕੈਸ਼ ਪੈਸਾ ਤੇ ਉਹ ਗਾਇਬ ਕਰ ਰਹੀ ਹੈ। ਤੋ ਇਹ ਬੜਾ ਪਲੈਨਿੰਗ ਨਾਲ CEO ਨੇ ਸਾਕਬ ਨਿਸਾਰ ਨੂੰ ਭੇਜਿਆ ਸੀ ਮੇਰੇ ਅੱਗੇ, ਔਰ ਮੈਂ ਤੇ ਮੇਰੀ ਵਾਈਫ ਬਾਹਰੋਂ ਆਈ ਸੀ, ਉਹ ਵੀ ਵਿਚਾਰੀ ਗਿਰ ਗਈ। ਮੇਰਾ ਪਾਸਪੋਰਟ ਲੈ ਲਿਆ, ਮੈਂ ਫਿਰ ਸਾਲ ਪਾਕਿਸਤਾਨ ਨਹੀਂ ਆਇਆ। ਉਹ ਪਾਰਕਿੰਗ ਪਲਾਜ਼ੇ ਦੇ ਡਿਜ਼ਾਈਨ ਮੈਂ ਕੀਤੇ ਸੀ, ਬਿਲਡਿੰਗ ਨੈਸ਼ਨਲ ਹਸਪੀਟਲ ਦੀ ਬੈਕ ਸਾਈਡ ਤੇ ਸਾਰੀ ਬਿਲਡਿੰਗ ਮੈਂ ਬਣਵਾਈ ਹੈ, ਉਹਦੇ ਕਮਰੇ ਦੇ ਡਿਜ਼ਾਈਨ ਮੈਂ ਕੀਤੇ ਨੇ, ਫਾਰਮੇਸੀ ਮੈਂ ਬਣਵਾਈ, ਲੈਬ ਮੈਂ ਬਣਵਾਈ, ਸਭ ਚੀਜ਼ਾਂ ਮੈਂ ਕਰਵਾਈਆਂ। ਹੁਣ ਵੀ ਹਸਪੀਟਲ ਨੇ ਮੇਰਾ 1 ਲੱਖ ਯੂਰੋ ਦੇਣਾ 2013 ਦਾ, ਅੱਜ ਤੱਕ ਮੈਨੂੰ ਵਾਪਸ ਨਹੀਂ ਮਿਲਿਆ। ਉਹ CEO ਕੋਲੋਂ ਮੈਂ ਉੱਤੇ ਕੇਸ ਵੀ ਕੀਤਾ ਇਸਲਾਮਾਬਾਦ,
ਠੀਕ ਹੈ ਨਾ। ਉਹ ਜਾ ਕੇ ਸਟੇ ਆਰਡਰ, ਪਾਕਿਸਤਾਨ ਸਟੇ ਆਰਡਰ ਜ਼ਿੰਦਾਬਾਦ। ਉਹ ਜਨਾਬ ਕਦੋਂ ਉਹਨਾਂ ਕੋਲੋਂ ਕੌਣ ਮੰਗੋ 12 ਸਾਲ ਚ ਮੈਨੂੰ ਅੱਜ ਤੱਕ ਇੱਕ ਡਿਵੀਡੈਂਸ ਨਹੀਂ ਮਿਲਿਆ। ਇਹ ਹਸਪੀਟਲ ਤੇ ਤੁਸੀਂ ਬਣਾਇਆ, ਮੈਂ ਮਾਲਕ ਤੇ ਬਣਾਇਆ। ਤੁਸੀਂ ਸੋਏ ਦੇ। ਹਾਂ ਬਿਲਕੁਲ, ਮੈਂ ਹੁਣ ਵੀ ਮਾਲਕ ਹਾਂ ਉਹਦਾ, ਮੇਨ ਸ਼ੇਅਰ ਹੋਲਡਰ ਮੈਂ ਹਾਂ। ਇਹ ਕਾਨੂੰਨੀ ਤੌਰ ਤੇ ਤੁਸੀਂ ਮਾਲਕ ਹੋ ਜਾਂ ਕਾਨੂੰਨੀ ਤੌਰ ਤੇ? ਕੋਈ ਦਸਤਾਵੇਜ਼ੀ ਨਹੀਂ ਇਹਦੇ ਸਬੂਤ ਸਾਰੇ ਹੈ ਨੇ? ਤੌਰ ਤੇ ਸਭ ਲੀਗਲ ਮੇਰੇ ਕੋਲ ਪੇਪਰ ਨੇ। ਇਸ ਦੇ ਬਾਵਜੂਦ ਇਹਨਾਂ ਦੇ ਬਾਵਜੂਦ ਇਹਨਾਂ ਨੇ ਉਹ ਜ਼ਮੀਨ ਕਿਹੜੀ ਹਸਪੀਟਲ ਦੀ ਸੀ, ਉਹ ਐਗਰੀਮੈਂਟ ਸਾਈਨ ਕੀਤਾ ਮੇਰੇ ਨਾਂ ਤੇ ਹੋਈ, ਉਹ ਕਦੀ ਹੋਈ ਨਹੀਂ। ਚਲੋ ਮੈਨੂੰ ਉਹਦੀ ਜ਼ਰੂਰਤ ਨਹੀਂ, ਉਹ ਜ਼ਮੀਨ ਹਸਪੀਟਲ ਦੀ ਹੈ, ਹਸਪੀਟਲ ਹੀ ਰਹਿਣਾ, ਉਹਨੂੰ ਕੋਈ ਵੇਚ ਨਹੀਂ ਸਕਦਾ। ਨਹੀਂ ਤੇ ਕੀ ਵਜ੍ਹਾ ਕੀ ਬਣੀ ਜਿਹੜਾ ਤੁਹਾਡੇ ਨਾਲ ਇਹਨਾਂ ਉਹ ਦੇ? ਕਿਹੜੀ ਸੀਓ ਕਿਹੜੀ ਹੈ ਨਾ, ਉਹ ਕਹਿੰਦੀ ਹੈ ਮੈਂ ਸੀਓ ਇੱਕ ਹੁੰਦਾ ਨੌਕਰ, ਮੈਂ ਹੁੰਦਾ ਵਾ ਬਾਹਰ। ਉਹਨੇ ਇੱਕ ਆਪਣਾ ਮਫੀਆ ਬਣਾ ਦਿੱਤਾ ਹੈ ਉੱਥੇ। ਕੈਸ਼ ਪੈਸਾ ਰੋਜ਼ ਕਿਹੜਾ ਬੈਂਕ 'ਚ ਜਮ੍ਹਾਂ ਹੋਣਾ ਚਾਹੀਦਾ ਉਹ ਨਹੀਂ ਕਰਵਾਉਂਦੀ। ਹੁਣ 3 ਮਹੀਨੇ ਤੋਂ FBI ਉੱਥੇ ਬੈਠੀ ਹੈ। FBI ਨੂੰ ਬੈਠਣਾ ਚਾਹੀਦਾ ਨਾ, ਸਾਡੇ ਮੁਲਕ ਨੂੰ ਫਾਇਦਾ ਹੋਏਗਾ ਨਾ, ਟੈਕਸ ਆਉਣਾ ਚਾਹੀਦਾ। ਉਹ ਸੀਓ ਕੋਲੋਂ ਕਦੋਂ ਤੁਸੀਂ ਕੌਣ ਮੰਗੋ, ਮੈਂ ਨਹੀਂ ਦੇਣੇ। ਕਦੋਂ ਸਾਲ ਬਾਅਦ ਬੋਰਡ ਮੀਟਿੰਗ ਹੁੰਦੀ ਹੈ, ਪਿਛਲੇ ਅਕਤੂਬਰ ਦੀ ਬੋਰਡ ਮੀਟਿੰਗ ਹੋਈ, ਹੁਣ ਤੱਕ ਮੈਨੂੰ ਮਿਨਟਸ ਨਹੀਂ ਮਿਲੇ, ਮੈਨੂੰ ਕੌਣ ਨਹੀਂ ਮਿਲੇ। ਉਹ 12 ਸਾਲ 'ਚ ਮੈਨੂੰ ਅੱਜ ਤੱਕ ਡਿਵੀਡੈਂਸ 1 ਰੁਪਿਆ ਨਹੀਂ ਮਿਲਿਆ। ਮੈਨੂੰ ਇੱਕ 9 ਲੱਖ ਦਾ ਚੈੱਕ ਦਿੰਦੀ ਹੈ ਸੀਓ। ਉਹ ਮੈਂ ਡਿਕਲੇਅਰ ਵੀ ਕਰਦਾ FBI ਦੇ ਵਿੱਚ, ਠੀਕ ਹੈ ਨਾ। ਮੈਨੂੰ ਉਹਦੇ ਕੋਲੋਂ ਕਦੋਂ ਕੋਈ ਚੀਜ਼ਾਂ ਮੰਗੋ, ਉਹ ਕਹਿੰਦੀ ਹੈ ਮੈਂ ਪੁਲਿਸ ਵਾਲਿਆਂ ਨੂੰ ਜਾਣਦੀ ਹਾਂ, ਮੈਂ ਤੋਹਫੇ ਦਿੰਦੀ ਹਾਂ, ਮੇਰਾ ਕੁਝ ਨਹੀਂ ਹੋ ਸਕਦਾ। ਜੱਜਾਂ ਨੂੰ ਮੈਂ ਜਾਣਦੀ ਹਾਂ, ਮੇਰਾ ਕੁਝ ਨਹੀਂ ਹੋ ਸਕਦਾ। ਮਹਿਮੂਦ ਭੱਟੀ ਸਾਹਿਬ ਕੁਝ ਵੀ ਨਹੀਂ ਕਰ ਸਕਦਾ। ਇਹ ਫਲਾਈ ਕਮਾਂ ਦਾ ਜਿਹੜਾ ਸਿਲਸਿਲਾ ਹੈ ਓਵਰਸੀਜ਼ ਖਾਸ ਤੌਰ ਤੇ ਅਗਰ ਗੱਲ ਕਰੀਏ ਤੇ ਉਹ ਬਹੁਤ ਸਾਰੇ ਓਵਰਸੀਜ਼ ਜਿਹੜੇ ਨੇ ਉਹ ਪਾਕਿਸਤਾਨ 'ਚ ਇਨਵੈਸਟਮੈਂਟ ਵੀ ਕਰਨਾ ਚਾਹੁੰਦੇ ਨੇ ਔਰ ਫਲਾਈ ਕੰਮ ਵੀ ਕਰਨਾ ਚਾਹੁੰਦੇ ਨੇ, ਕਰਦੇ ਵੀ ਨੇ। ਤੁਸੀਂ ਹਸਪੀਟਲ ਬਣਾਇਆ, PIFD ਬਣਾਇਆ, PIFD ਬਣਾਇਆ, ਉਹ ਮੈਂ ਬੱਚਿਆਂ ਨੂੰ ਸਪਾਂਸਰ ਕਰਦਾ ਵਾਂ। ਔਰਤਾਂ ਦੀ ਸ਼ਾਦੀ ਕਰਵਾਉਣਾ ਨਾਰਥਰਨ ਏਰੀਆ ਐਵਰੀ ਈਅਰ, ਸਾਰਾ ਬੜੀ ਚੀਜ਼ਾਂ ਕਰਦਾ। ਉਹ ਮਤਲਬ ਇੰਨੇ ਸਾਰੇ ਤੁਸੀਂ ਕੰਮ ਕਰਦੇ ਵੀ ਹੋ, ਮਜ਼ੀਦ ਵੀ ਕਰਨਾ ਚਾਹੁੰਦੇ ਹੋ, ਤੇ ਕੀ ਰੁਕਾਵਟਾਂ ਪੇਸ਼ ਆਉਂਦੀਆਂ ਨੇ ਓਵਰਸੀਜ਼ ਦੇ? ਓਵਰਸੀਜ਼ ਦੇ ਪਾਕਿਸਤਾਨੀ ਕਿਹੜੇ ਨੇ ਨਾ, ਅਸੀਂ ਬਾਹਰ ਜਾ ਕੇ ਬਹੁਤ ਮਿਹਨਤਾਂ ਕਰਦੇ ਹਾਂ। ਕਦੋਂ ਅਸੀਂ ਮਿਹਨਤਾਂ ਕਰਕੇ 24 ਆਵਰ ਪੈਸੇ ਜੋੜ ਕੇ ਪਾਕਿਸਤਾਨ ਭੇਜਦੇ ਹਾਂ, ਇੱਥੇ ਸਾਡੀ ਜਾਇਦਾਦਾਂ ਤੇ ਕਬਜ਼ੇ ਹੋ ਜਾਂਦੇ ਨੇ। ਮੇਰੇ ਦਫ਼ਤਰ 'ਚ ਨੈਸ਼ਨਲ ਹਸਪੀਟਲ ਚੋਰੀ ਹੋਈ, ਮੇਰੀ ਪੇਂਟਿੰਗ, ਮੇਰੇ ਪੈਨ ਗਾਇਬ ਹੋ ਗਏ। ਉਹ ਜਨਾਬ ਕਦੇ ਪਰਚਾ ਕਰਵਾਉਣ ਗਿਆ, ਉਹ SP ਸਾਹਿਬ ਕਹਿੰਦੇ ਨੇ ਮੈਂ ਪਰਚਾ ਨਹੀਂ ਕਰਨਾ, ਮੈਨੂੰ ਉੱਪਰੋਂ ਫੋਨ ਆ ਗਿਆ। ਹੁਣ ਤੁਸੀਂ ਪਾਕਿਸਤਾਨ ਦੇ ਵਿੱਚ ਕੀ ਕਰੋਗੇ ਅਗਰ ਤੁਹਾਨੂੰ ਇਨਸਾਫ ਹੀ ਨਹੀਂ ਮਿਲੇਗਾ? ਇਨਸਾਫ ਨਹੀਂ ਤੁਹਾਨੂੰ ਮਿਲ ਸਕਦਾ। ਹੁਣ ਮੈਂ 5 ਸਾਲ ਤੋਂ ਅਦਾਲਤਾਂ ਦੇ ਚੱਕਰ ਲਗਾ ਰਿਹਾ। ਮੈਂ ਕਿ 2 ਕਰੋੜ ਪਤਾ ਨਹੀਂ 2.5 ਕਰੋੜ ਦੀਆਂ ਮੈਂ ਟਿਕਟਾਂ ਲਗਾ ਚੁੱਕਿਆ। ਮੈਂ ਆਪਣੇ ਕਾਰੋਬਾਰ ਬੰਦ ਕਰਕੇ ਪਾਕਿਸਤਾਨ ਆਉਣਾ, ਮੈਂ ਅਦਾਲਤਾਂ 'ਚ ਪੇਸ਼ ਹੁੰਦਾ, ਕਹਿੰਦਾ ਨੇ ਫਰਾਡ ਕੀਤੇ, ਉਹਨੂੰ ਕਦੇ ਅਦਾਲਤਾਂ 'ਚ ਪੇਸ਼ ਨਹੀਂ ਹੁੰਦਾ। ਉਹ ਵਕੀਲ ਆਪਣੇ ਭੇਜ ਦਿੰਦੇ ਨੇ। ਤੁਹਾਡਾ ਇੱਕ ਪਲਾਟ ਸੀ ਜਿਹਦੇ ਤੇ ਤੁਸੀਂ ਯਤੀਮਖਾਨਾ ਬਣਾਉਣਾ ਚਾਹ ਰਹੇ ਸੀ? ਇੱਕ ਮੁਰੱਬਾ ਜ਼ਮੀਨ। ਇੱਕ ਮੁਰੱਬਾ ਜ਼ਮੀਨ, ਹਾਂਜੀ। ਉਹ ਕਬਜ਼ਾ ਹੋ ਗਿਆ। ਮੇਰੀ ਮਾਂ ਦੇ ਨਾਂ ਤੇ ਯਤੀਮਖਾਨਾ ਬਣਨਾ ਸੀ। ਜੱਜ ਸਾਹਿਬ ਨੇ ਕਿਹਾ ਜੱਜ ਸਾਹਿਬ ਮੈਂ ਨਹੀਂ ਲੈਣੀ, ਇਹ ਯਤੀਮਖਾਨੇ ਦੇ ਨਾਂ ਤੇ ਜ਼ਮੀਨ ਕਰ ਦਿਓ, ਇਹਦੇ ਤੇ 1 ਅਰਬ 2 ਅਰਬ ਬਿਲਡਿੰਗ ਤੇ ਲੱਗੇਗਾ, ਮੈਂ ਤੁਹਾਨੂੰ ਲਗਾ ਕੇ ਦਿੰਦਾ, ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ। ਨਹੀਂ ਤੂੰ ਕਬਜ਼ਾ ਕਿਸ ਤਰ੍ਹਾਂ ਹੋ ਗਿਆ ਉਹਦੇ ਤੇ? ਉਹ ਕਬਜ਼ਾ ਵਕੀਲ ਸਾਹਿਬ ਨੇ ਦਿੱਤਾ ਸੀ, ਮੈਂ ਛੋਟੀ ਪਾਵਰ ਅਟਾਰਨੀ। ਹਾਂਜੀ ਪਾਵਰ ਅਟਾਰਨੀ, ਉਹ ਵੀ ਅਸਲੀ ਨਹੀਂ ਹੈਗੀ। ਉਹਨੇ ਜਨਾਬ ਆਪਣੀ ਬੀਵੀ ਦੇ ਨਾਂ ਤੇ ਜ਼ਮੀਨ ਕਰ ਦਿੱਤੀ ਵਕੀਲ ਸਾਹਿਬ ਨੇ। ਉਹ ਕਦੋਂ ਮੈਂ ਉਹਦੇ ਤੇ ਕੇਸ ਕੀਤੇ ਨੇ, ਉਹਨੇ ਮੇਰੇ ਤੇ ਜਾ ਕੇ ਕੁਛ 46 ਕੇਸ ਕੀਤੇ ਹੋਏ ਨੇ। ਰੋਜ਼ ਇੱਕ ਨਵਾਂ ਨੋਟਿਸ ਮੈਨੂੰ ਮਿਲ ਜਾਂਦਾ ਹੈ। ਇਸ ਮਹੱਲੇ ਦੇ ਵਿੱਚ ਉਹਨਾਂ ਨੂੰ ਕਿਹੜੇ ਨੋਟਿਸ ਦੇਣ ਆਉਂਦੇ ਨੇ, ਉਹ ਕਹਿੰਦੇ ਨੇ ਪਤਾ ਨਹੀਂ ਕੋਈ ਬਦਮਾਸ਼ ਆਦਮੀ ਇੱਥੇ ਰਹਿੰਦਾ, ਰੋਜ਼ ਨੋਟਿਸ ਡੇਲੀ ਆ ਜਾਂਦੇ ਆ। ਉਹ ਕਦੋਂ ਤੁਸੀਂ ਨੈਪ 'ਚ ਲੈਟਰ ਲਿਖੋ, ਨੈਪ ਵਾਲਿਆਂ ਨੂੰ ਐਪਲੀਕੇਸ਼ਨ ਦੇਵੋ, ਉਹ ਵੀ ਫਾਈਲ ਦਬਾ ਕੇ ਬੈਠ ਜਾਂਦੇ ਨੇ। ਕਿਸੇ ਆਫਿਸ 'ਚ ਲੈਟਰ ਲਿਖੋ, ਫਾਈਲ ਦਬਾ ਦਿੰਦੇ ਨੇ। ਪਾਕਿਸਤਾਨ ਦੇ ਵਿੱਚ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਸਭ ਤੋਂ ਗੰਦਾ, ਉਹਨਾਂ ਕੋਲੋਂ ਤੁਹਾਨੂੰ ਇਨਸਾਫ ਨਹੀਂ ਮਿਲ ਸਕਦਾ। ਮਹਿਮੂਦ ਭੱਟੀ ਸਾਹਿਬ ਕਹਿ ਰਹੇ ਨੇ ਨਾ, ਓਵਰਸੀਜ਼ ਪਾਕਿਸਤਾਨੀ ਵੀ ਸੁਣਦੇ ਹੋਣਗੇ ਨਾ, ਉਹ ਕਿੱਦਾਂ ਲੈ ਕੇ ਆਉਣ ਆਪਣੇ ਪੈਸੇ। ਉਹ ਦੇਖਦੇ ਨੇ ਭੱਟੀ ਸਾਹਿਬ ਜ਼ਲੀਲ ਹੋ ਰਹੇ ਨੇ ਪਾਕਿਸਤਾਨ ਦੇ ਵਿੱਚ। ਉਹ ਐਡਾ ਵੱਡਾ ਨਾਮ ਹੈ, ਦੁਨੀਆ ਉਹਨਾਂ ਨੂੰ ਜਾਣਦੀ ਹੈ, 10 ਸਟਾਰ ਇਮਤਿਆਜ਼, ਹਲਾਲ ਇਮਤਿਆਜ਼ ਮਿਲ ਚੁੱਕੇ ਨੇ। ਅਗਰ ਮਹਿਮੂਦ ਭੱਟੀ ਸਾਹਿਬ ਇਨਸਾਫ ਨਹੀਂ ਲੈ ਸਕਦੇ, ਇੱਕ ਗਰੀਬ ਆਮ ਆਦਮੀ ਇਨਸਾਫ ਕਿੱਥੇ ਲਏਗਾ? ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਭੱਟੀ ਸਾਹਿਬ ਤੁਹਾਡੀ ਤੇ ਬਹੁਤ ਸਿਆਸਤਦਾਨਾਂ ਨਾਲ ਵੀ ਬੜੀਆਂ ਦੋਸਤੀਆਂ ਨੇ। ਨਵਾਜ਼ ਸ਼ਰੀਫ ਦੇ ਨਾਲ ਤੁਹਾਡੀ ਬੜੀ ਦੋਸਤੀ ਰਹੀ ਹੈ। ਸਾਰਿਆਂ ਨਾਲ ਹੈਗੀ, ਹੁਣ ਇਮਰਾਨ ਖਾਨ ਸਾਹਿਬ ਦੇ ਨਾਲ ਬੜੀ ਦੋਸਤੀ ਹੈ। ਸਾਰਿਆਂ ਨਾਲ ਹੈਗੀ ਹੈ ਹੁਣ ਵੀ। ਹਾਂ ਤੇ ਇਹ ਸਿਆਸਤਦਾਨਾਂ ਨਾਲ ਦੋਸਤੀਆਂ ਵੀ ਨਹੀਂ ਕੰਮ ਆਈਆਂ? ਨਹੀਂ ਮੈਂ ਨਹੀਂ ਉਹਨਾਂ ਨੂੰ ਕਹਿੰਦਾ। ਅੱਛਾ, ਉਹਨਾਂ ਨੇ ਕਿਹਾ ਹੀ ਨਹੀਂ? ਨਹੀਂ ਮੈਂ ਕਹਿੰਦਾ ਨਹੀਂ, ਮੈਨੂੰ ਅੱਛਾ ਨਹੀਂ ਲੱਗਦਾ। ਸਹੀ ਹੈ। ਤੇ ਕਿਉਂਕਿ ਮੈਂ ਰਾਈਟ ਪਰਸਨ ਹੈਗਾ, ਮੈਂ ਗਲਤ ਕੰਮ ਮੈਂ ਉਹ ਕਰਵਾਉਂਦਾ ਹੈ, ਉਹ ਸਿਫਾਰਸ਼ਾਂ ਕਰਨੇ ਗਲਤ ਕੰਮ ਕੀਤੇ ਹੋਣ, ਤੇ ਮੈਂ ਗਲਤ ਕੰਮ ਮੈਂ ਨਹੀਂ ਕਰਦਾ। ਬਿਲਕੁਲ ਸਹੀ ਹੈ। ਤੇ ਇਹ ਆਪਣਾ ਜਿਹੜੇ ਇੰਨੇ ਸਿਆਸਤਦਾਨਾਂ ਨਾਲ ਕੁਰਬਤ ਵੀ ਰਹੀ, ਦੋਸਤੀਆਂ ਵੀ ਰਹੀਆਂ, ਤੇ ਕਦੀ ਸਿਆਸਤ 'ਚ ਆਉਣ ਦਾ ਨਹੀਂ ਸੋਚਿਆ? ਨਾ, ਮੈਂ ਉਹ ਇਸ ਇਨਸਾਨ ਨੂੰ ਉਹ ਕੰਮ ਕਰਨਾ ਚਾਹੀਦਾ ਕਿਹੜਾ ਤੁਹਾਨੂੰ ਆਉਂਦਾ ਹੋਵੇ।
ਕਿਹੜਾ ਕੰਮ ਨਾ ਆਉਂਦਾ ਹੋਵੇ ਉਹ ਕਦੀ ਵੀ ਉਹਦੇ ਕਰੀਬ ਨਹੀਂ ਜਾਣਾ ਚਾਹੀਦਾ। ਤੇ ਮੈਨੂੰ ਇਸ ਚੀਜ਼ ਦਾ ਨਹੀਂ ਬਿਲਕੁਲ ਪਤਾ। ਤੇ ਪਾਕਿਸਤਾਨੀ ਸਿਆਸਤ ਦੇ ਬਾਰੇ 'ਚ ਕੁਝ ਕਹੋਗੇ? ਨਹੀਂ, ਮੇਰੇ ਲਈ ਉਹੀ ਸਿਆਸੀ ਲੀਡਰ ਅੱਛਾ ਹੋਏਗਾ ਕਿਹੜਾ ਮੇਰੇ ਮੁਲਕ ਦਾ ਅੱਛਾ ਸੋਚੇਗਾ। ਸਭ ਤੋਂ ਇੰਪੋਰਟੈਂਟ ਤੇ ਮੇਰਾ ਮੁਲਕ ਹੈਗਾ ਨਾ। ਬਿਲਕੁਲ ਸਹੀ ਹੈ। ਮੇਰੇ ਫਿਊਚਰ ਬੱਚੇ ਕਿੰਨਾਂ ਨੇ ਮੇਰੀ ਸੀਟ ਵੀ ਲੈ ਕੇ ਜਾਣੀ ਹੈ, ਉਹ ਮੇਰੇ ਲਈ ਇੰਪੋਰਟੈਂਟ ਹੈ ਨਾ। ਤੇ ਉਹ ਕਿਹੜਾ ਉਸ ਬੱਚਿਆਂ ਦੀ ਸਾਡੇ ਮੁਲਕ ਦੇ ਬਾਰੇ 'ਚ ਅੱਛਾ ਸੋਚੇਗਾ ਮੈਂ ਉਹਦੀ ਇੱਜ਼ਤ ਕਰਾਂਗਾ। ਇੰਨਾ ਤੁਸੀਂ ਕੰਮ ਵੀ ਕੀਤਾ ਔਰ ਇੰਨੇ ਮਸਾਇਲ ਦਾ ਵੀ ਸਾਹਮਣਾ ਤੁਹਾਨੂੰ ਕਰਨਾ ਪਿਆ ਹੈ। ਤੁਹਾਡੇ ਜਿਹੜੇ ਬੱਚੇ ਨੇ ਉਹ ਪਾਕਿਸਤਾਨ ਨਹੀਂ ਰਹਿੰਦੇ, ਉਹ ਅਮਰੀਕਾ ਰਹਿੰਦੇ ਨੇ, ਹਾਂਜੀ। ਉਹਨਾਂ ਦਾ ਪਾਕਿਸਤਾਨ ਆਉਣ ਦਾ ਕੋਈ ਇਰਾਦਾ ਨਹੀਂ ਹੈਗਾ? ਮੇਰੇ ਬੱਚਿਆਂ ਦੀ ਮਾਂ ਅਮਰੀਕਾ ਨੇ, ਬੱਚੇ ਪੈਦਾ ਅਮਰੀਕਾ 'ਚ ਹੋਏ, ਪੜ੍ਹੇ ਅਮਰੀਕਾ 'ਚ, ਵੱਡੇ ਅਮਰੀਕਾ 'ਚ। ਉੱਥੇ ਉਹ ਬੱਚੇ ਆਉਂਦੇ ਨੇ, ਪਾਕਿਸਤਾਨ ਆਏ ਨੇ 2-3 ਦਫਾ ਛੁੱਟੀਆਂ ਤੇ ਉਹਨਾਂ ਦੇ ਸ਼ਨਾਖਤੀ ਕਾਰਡ ਵੀ ਬਣਾਏ ਨੇ। ਅੱਛਾ। ਤੇ ਮੇਰੇ ਬੱਚਿਆਂ ਨੇ ਇੱਥੇ ਪਾਕਿਸਤਾਨ ਆ ਕੇ ਕੀ ਕਰਨਾ? ਅਗਰ ਉਹਨਾਂ ਦਾ ਪਿਓ ਕੋਈ ਇਨਸਾਫ ਨਹੀਂ ਲੈ ਸਕਿਆ, ਉਹ ਅਮਰੀਕਨ ਬੱਚੇ ਵਿਚਾਰੇ ਕਿੱਥੇ ਇਨਸਾਫ ਲੈਣਗੇ? ਤੇ ਭੱਟੀ ਸਾਹਿਬ ਤੁਹਾਡੀ ਮਾਸ਼ਾਅੱਲਾ ਇੱਥੇ ਇੰਨੀ ਜਾਇਦਾਦ ਹੈ, ਤੁਸੀਂ ਬੜੀ ਪ੍ਰਾਪਰਟੀ ਬਣਾਈ ਇੱਥੇ, ਤੇ ਉਹਦਾ ਫਿਰ ਕੀ ਕਰੋਗੇ ਤੁਸੀਂ? ਮੈਂ ਆਪਣੀ ਕਿਹੜੀ ਜਾਇਦਾਦ ਹੈ ਨਾ, ਮੈਂ ਉਹਦੇ ਬਾਰੇ ਸੋਚਿਆ ਸਾਰਾ, ਮੈਂ ਚੈਰਿਟੀ ਕਰ ਦੇਣਾ, ਗਰੀਬਾਂ ਨੂੰ ਦੇ ਦੇਣੀ ਹੈ। ਅੱਛਾ। ਕਿਉਂਕਿ ਮੇਰੇ ਲਈ ਬਹੁਤ ਇੰਪੋਰਟੈਂਟ ਹੈਗਾ। ਬਸ ਮੈਂ ਆਪਣੇ ਨਾਲ ਤੇ ਕੁਝ ਲੈ ਕੇ ਨਹੀਂ ਜਾਣਾ, ਤੇ ਗਰੀਬਾਂ ਦਾ ਹੱਕ ਬਣਦਾ ਹੈ, ਕਿਹੜੇ ਰੀਅਲ ਗਰੀਬ ਨੇ ਉਹਨਾਂ ਕੋਲ ਜਾਣਾ ਚਾਹੀਦਾ ਸਾਰਾ ਕੁਝ। ਕਦੋਂ ਅਸੀਂ ਜਾਣਾ, ਕੁਝ ਲੈ ਕੇ ਨਹੀਂ ਜਾਣਾ। ਬਿਲਕੁਲ ਸਹੀ। ਤੁਸੀਂ ਕਬਰਸਤਾਨ ਚਲੇ ਜਾਓ, ਮੈਂ ਆਪਣੀ ਮਦਰ ਦੀ ਕਬਰ ਤੇ ਜਾਣਾ, ਮੈਂ ਜਾ ਕੇ ਦੇਖਦਾ ਉੱਥੇ ਕਬਰਾਂ ਹੀ ਕਬਰਾਂ ਨੇ। ਉੱਥੇ ਮੈਨੂੰ ਕੋਈ ਮੱਲ, ਕੋਠੀਆਂ, ਮਰਸੀਡੀਜ਼ ਕਾਰਾਂ, ਮੈਨੂੰ ਚੀਜ਼ਾਂ ਮੈਨੂੰ ਨਜ਼ਰ ਨਹੀਂ ਆਉਂਦੀਆਂ। ਮੈਂ ਜਾ ਕੇ ਫੁੱਲ ਪਾਣਾ ਆਪਣੀ ਮਾਂ ਦੀ ਕਬਰ ਤੇ, ਉਹਦੇ ਨਾਲ ਮੈਂ ਗੱਲਾਂ ਕਰਦਾ ਵਾਂ। ਵਾਹ ਵਾਹ ਵਾਹ। ਮੈਂ ਕਹਿੰਦਾ ਅੰਮੀ ਮੈਂ ਤੇਰਾ ਕੁਝ ਨਹੀਂ ਕਰ ਸਕਦਾ। ਸਹੀ ਹੈ। ਹਾਂ, ਉੱਥੇ ਬੰਦਾ ਕੁਝ ਨਹੀਂ ਕਰ ਸਕਦਾ, ਠੀਕ ਹੈ ਨਾ। ਬਿਲਕੁਲ ਸਹੀ। ਤੇ ਬੜਾ ਸ਼ੌਕ ਸੀ ਯਤੀਮਖਾਨਾ ਬਣ ਜਾਏ ਮੇਰੀ ਮਾਂ ਦੇ ਨਾਮ ਤੇ, ਲੇਕਿਨ ਉਹ ਕੁਝ ਨਹੀਂ ਹੋ ਸਕਦਾ। ਹਾਂ, ਤੁਸੀਂ ਉਮੀਦ ਨਹੀਂ ਤੁਹਾਨੂੰ ਹੈ ਕਿ ਮਾਮਲਾ ਨਹੀਂ, ਬਿਹਤਰ ਹੋ ਮੈਨੂੰ ਜਾਏ? ਜਸਟਿਸ ਸਿਸਟਮ ਨਾ ਸਵਾਲ, ਮੇਰੇ ਬੱਚਿਆਂ ਦੇ ਬੱਚੇ ਆ ਜਾਣਗੇ, ਕਦੀ ਅਦਾਲਤਾਂ 'ਚ ਫੈਸਲੇ ਨਹੀਂ ਹੋਣੇ ਇੱਥੇ, ਜੋ ਸਿਸਟਮ ਗੰਦਾ ਹੈਗਾ ਇੱਥੇ। ਭੱਟੀ ਸਾਹਿਬ ਤੁਸੀਂ ਇੱਕ ਮਾਸ਼ਾਅੱਲਾ ਕਾਮਯਾਬ ਬਿਜ਼ਨਸਮੈਨ ਵੀ ਹੋ, ਇੱਕ ਰੋਲ ਮਾਡਲ ਵੀ ਹੋ ਨੌਜਵਾਨਾਂ ਵਾਸਤੇ, ਤੇ ਤੁਸੀਂ ਕੀ ਕੋਈ ਪੈਗਾਮ ਦੇਣਾ ਚਾਹੋਗੇ ਜਿਹੜੀ ਸਾਡੀ ਆਉਣ ਵਾਲੀ ਨਸਲ ਹੈ ਉਹਨੂੰ ਕਾਮਯਾਬੀ ਵਾਸਤੇ ਕੀ ਕਰਨਾ ਚਾਹੀਦਾ ਹੈ? ਉਹਨਾਂ ਬੱਚਿਆਂ ਨੂੰ ਤੇ ਮੈਂ ਇਹੀ ਕਹਿਣਾ ਕਿ ਚਾਹਾਂਗਾ, ਨੰਬਰ 1 ਤੇ ਤੁਸੀਂ ਸੈਲਫ ਮੇਡ ਬਣੋ। ਆਪਣੇ ਪੇਰੈਂਟਸ ਤੇ ਇੰਤਜ਼ਾਰ ਨਾ ਕਰੋ, ਪੇਰੈਂਟਸ ਪੈਸੇ ਦੇਣਗੇ ਤੇ ਪੇਰੈਂਟਸ ਗੱਡੀ ਲੈ ਕੇ ਦੇਗਾ ਤੇ ਪੇਰੈਂਟਸ ਆਫਿਸ ਖੋਲੇਗਾ ਨਾ, ਸੈਲਫ ਮੇਡ ਬਣੋ। ਬਾਹਰ ਕਿਹੜੇ ਬੱਚੇ ਨੇ ਉਹ 16 ਸਾਲ 'ਚ ਕੰਮ ਕਰਨਾ ਸ਼ੁਰੂ ਕਰਦੇ ਨੇ, ਪੜ੍ਹਦੇ ਵੀ ਗਏ ਨੇ, 18 ਸਾਲ 'ਚ ਇਕੱਲੇ ਵੀ ਹੁੰਦੇ ਨੇ। ਅਗਰ ਤੁਸੀਂ ਰੀਅਲ ਬਿਜ਼ਨਸਮੈਨ ਬਣਨਾ, ਸੈਲਫ ਮੇਡ ਬਣਨਾ, ਤੁਸੀਂ ਕੰਮ ਸ਼ੁਰੂ ਕਰੋ ਜ਼ੀਰੋ ਤੋਂ, ਕਿਸੇ ਮਹਿਮੂਦ ਭੱਟੀ ਸਾਹਿਬ ਨੇ ਕੀਤਾ ਸੀ। ਲੇਕਿਨ ਕਿਸੇ ਦੀ ਪੈਸੇ ਤੇ ਨਜ਼ਰ ਨਾ ਰੱਖਣਾ, ਹਲਾਲ ਦੇ ਪੈਸੇ ਕਮਾਓ, ਉਹਦੇ 'ਚ ਅੱਲਾ ਮੀਆਂ ਬਹੁਤ ਬਰਕਤ ਪਾਏਗਾ, ਇੰਨੀ ਬਰਕਤ ਪਾਏਗਾ ਕਿ ਸੋਚੋਗੇ। ਲੇਕਿਨ अपना दिमाग इस्तेमाल करो, ये दिमाग अल्लाह ने ऐस करके दिता है, इन दिमाग ਨੂੰ इस्तेमाल करो। ਬਿਲਕੁਲ ਠੀਕ। ਬਹੁਤ ਬਹੁਤ ਸ਼ੁਕਰੀਆ ਭੱਟੀ ਸਾਹਿਬ, Thank you, ਅੱਜ ਦਾ ਸਾਰਾ ਦਿਨ ਅਸੀਂ ਇੱਥੇ ਗੁਜ਼ਾਰਿਆ ਤੁਹਾਡੇ ਨਾਲ, ਔਰ ਤੁਹਾਡੀਆਂ ਬੜੀਆਂ ਕੀਮਤੀ ਗੱਲਾਂ ਵੀ ਸੁਣੀਆਂ, ਔਰ ਇਸ ਦੁਆ ਔਰ ਇਸ ਉਮੀਦ ਦੇ ਨਾਲ ਕਿ ਇਨਸ਼ਾ ਅੱਲਾਹ ਤਾਲਾ ਸਾਰੇ ਤੁਹਾਡੇ ਜਿਹੜੇ ਮਸਾਇਲ ਨੇ ਉਹ ਹੱਲ ਹੋਣਗੇ, ਔਰ ਤੁਸੀਂ ਇਹ ਜਿਹੜੇ ਨੇਕੀ ਦੇ ਅਫਲਾਹੀ ਕੰਮ ਨੇ ਇਹਨਾਂ ਨੂੰ ਪਾਇਆ ਤਕਮੀਲ ਤੱਕ ਪਹੁੰਚਾ ਸਕੋਗੇ। ਭੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ।